ਜ਼ਿੰਦਗੀ ਜਿਉਣਾ ਆ, ਪਰ ਮਿਸੀਸਿਪੀ ਸੂਬੇ ਦੇ ਵਿੱਚ ਵਾਪਰੀ ਅਤੀ ਮੰਦਭਾਗੀ ਤੇ ਅਤੀ ਦਰਦਨਾਕ ਘਟਨਾ ਨੇ ਸਾਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ। ਨਾਲ ਜੋੜਦੇ ਹਾਂ ਰਾਜਕਰਮਵੀਰ ਸਿੰਘ ਜੀ ਨੂੰ। ਸਤਿ ਸ਼੍ਰੀ ਅਕਾਲ ਰਾਜਕਰਮਵੀਰ ਸਿੰਘ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਹੈ ਸਾਰਿਆਂ ਨੂੰ, ਜੀ ਆਇਆਂ ਨੂੰ ਆਖਦੇ ਹਾਂ। ਸੋ ਜਿੱਦਾਂ ਪ੍ਰਵੀਨ ਸ਼ਰਮਾ ਜੀ ਤੁਸੀਂ ਇਸ ਘਟਨਾ ਦਾ ਜ਼ਿਕਰ ਕੀਤਾ ਆ, ਖਬਰ ਤਾਂ ਕਈ ਦਿਨ ਪਹਿਲੋਂ ਦੀ ਆ ਗਈ। ਥੋੜ੍ਹੀ ਜਿਹੀ ਸਾਡੀ ਗੱਲ ਵੀ ਹੋਈ ਉਹਨਾਂ ਦੇ ਪਰਿਵਾਰਕ ਮੈਂਬਰ ਦੇ ਨਾਲ ਅੱਜ, ਪਰ ਜਿਹੜੀ ਵੀਡੀਓ ਆਉਣ ਤੋਂ ਬਾਅਦ ਦੇ ਵਿੱਚ ਜਿੱਦਾਂ ਬੇਰਹਿਮੀ ਦੇ ਨਾਲ ਪਰਮਵੀਰ ਸਿੰਘ ਉਸ ਮੁੰਡੇ ਦਾ ਨਾਮ ਸੀਗਾ, ਮਿਸੀਸਿਪੀ ਦੇ ਵਿੱਚ ਉਹ ਰਹਿਣ ਵਾਲਾ, ਸ਼ੈਵਰਨ ਦੀ ਗੈਸ ਸਟੇਸ਼ਨ ਤੇ ਉਹ ਕੰਮ ਕਰਦਾ ਸੀ। ਜਿਸ ਤਰੀਕੇ ਦੇ ਨਾਲ ਰੋਬਰੀ ਕਰਨ ਆਏ ਕ੍ਰਿਸ ਕੋਪਲੈਂਡ ਨੇ ਬਾਅਦ ਦੇ ਵਿੱਚ ਉਸ ਤੇ ਗੋਲੀ ਚਲਾ ਕੇ ਜਿਹੜੀ ਉਸਦੀ ਹੱਤਿਆ ਕਰ ਦਿੱਤੀ। ਉਸ ਤੋਂ ਬਾਅਦ ਦੇ ਵਿੱਚ ਉੱਥੇ ਦੀ ਕਮਿਊਨਿਟੀ ਦੇ ਨਾਲ ਨਾਲ ਪੂਰੇ ਹੀ ਪੰਜਾਬੀ ਭਾਈਚਾਰੇ ਨੇ ਜਿੱਥੇ ਜਿੱਥੇ ਵੀ ਰਹਿੰਦੇ ਨੇ, ਉਹਨਾਂ ਦੇ, ਜਿੱਦਾਂ ਤੁਸੀਂ ਕਿਹਾ ਵੀ ਦਿਲ ਨੂੰ ਡੂੰਘੀ ਸੱਟ ਜਿਹੜੀ ਇਸ ਦੇ ਵਿੱਚ ਜਿਹੜੀ ਉਹ ਵੱਜੀ ਆ। ਤੇ ਅੱਜ ਅਸੀਂ ਉਹਨਾਂ ਦੇ ਹੀ ਇੱਕ ਪਰਿਵਾਰਕ ਮੈਂਬਰ ਦੇ ਨਾਲ ਵੀ ਗੱਲਬਾਤ ਜਿਹੜੀ ਉਹ ਕਰਾਂਗੇ, ਉਹ ਸ਼ੋਅ ਦੇ ਉੱਤੇ ਆਪਣੇ ਨਾਲ ਜੁੜ ਕੇ, ਤੇ ਆਪਾਂ ਨੂੰ ਪਰਮਵੀਰ ਸਿੰਘ ਕੌਣ ਸੀ, ਕਿੱਦਾਂ ਪਹੁੰਚਿਆ ਇੱਥੇ, ਕਿੱਦਾਂ ਆਇਆ, ਕਦੋਂ ਦਾ ਆਇਆ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸ ਕੇ, ਤੇ ਫਿਰ ਉਸ ਦਿਨ ਜੋ ਘਟਨਾ ਵਾਪਰੀ ਆ, ਦੁਰਘਟਨਾ ਵਾਪਰੀ ਆ, ਉਸ ਦੇ ਬਾਰੇ ਆਪਣੇ ਨਾਲ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕਰਨਗੇ। ਹਾਂਜੀ। ਉੱਦਾਂ ਜਿੱਦਾਂ ਤੁਸੀਂ ਪ੍ਰਵੀਨ ਨੇ ਜ਼ਿਕਰ ਕੀਤਾ ਵੀ ਆਪਾਂ ਬਾਹਰਲੇ ਮੁਲਕਾਂ 'ਚ ਇੱਕ ਚੰਗੇ ਜੀਵਨ ਦੇ ਲਈ, ਵਧੀਆ ਜਿਹੜੀਆਂ ਸਹੂਲਤਾਂ ਦੇ ਲਈ ਬੰਦਾ ਆਉਂਦਾ ਆ, ਦਿਨ ਰਾਤ ਮਿਹਨਤ ਕਰਦੇ ਆ ਵੱਖ-ਵੱਖ ਥਾਵਾਂ ਦੇ ਉੱਤੇ। ਕੋਈ ਕਿਤੇ ਸ਼ਿਫਟ ਕਰ ਰਿਹਾ, ਕੋਈ ਕਿਤੇ ਕਰ ਰਿਹਾ, ਕੋਈ ਕਿਤੇ ਕੰਮ ਕਰ ਰਿਹਾ, ਕੋਈ ਕਿਸੇ ਦੇ ਲਈ ਕਈ ਵਾਰੀ ਚਲੇ ਜਾਂਦਾ ਆ, ਪਰ ਪਤਾ ਨਹੀਂ ਲੱਗਦਾ ਵੀ ਚੰਦਰੀ ਮੌਤ ਨੇ ਕਦੋਂ ਆ ਕੇ ਜਿਹੜਾ ਹੈ ਘੇਰ ਲੈਣਾ, ਕਦੋਂ ਕਿਸ ਸ਼ੁਦਾਈ ਬੰਦੇ ਨੇ, ਅਜਿਹੇ ਕ੍ਰਿਮੀਨਲਸ ਨੇ ਆ ਕੇ ਕਿਸੇ ਦੇ ਉੱਤੇ ਇੱਦਾਂ ਦਾ ਅਤਿਆਚਾਰ ਕਰ ਦੇਣਾ। ਕੱਲਾ ਉਹਦੀ ਹੋਈ ਜਾਨ ਨਹੀਂ ਜਾਂਦੀ, ਉਹਦੇ ਨਾਲ ਪਿੱਛੇ ਉਹਦਾ ਪਰਿਵਾਰ ਵੀ ਤਿਲ ਮਰਦਾ ਹੈ। ਜਿਹੜੇ ਡਾਇਰੈਕਟਲੀ ਲਿੰਕ ਆ, ਜਿਹੜੇ ਇਨਡਾਇਰੈਕਟਲੀ ਲਿੰਕ ਆ, ਸਾਰਿਆਂ ਦੇ ਹੀ ਹਾਵ ਭਾਵ ਜਿਹੜੇ ਇਸ ਦੇ ਵਿੱਚ ਪ੍ਰਵੀਨ ਜਿਹੜੇ ਉਹ ਚੇਂਜ ਹੋ ਜਾਂਦੇ ਆ। ਇੱਥੋਂ ਦੀਆਂ ਪਾਲਿਸੀਜ਼ ਨੂੰ ਲੈ ਕੇ ਵੀ ਗੱਲਾਂ ਕਰਾਂਗੇ, ਕੀ ਇਹਨਾਂ ਨੂੰ ਲੈ ਕੇ ਜਿਹੜਾ ਚੱਲ ਰਿਹਾ ਆ ਕਈ ਥਾਵਾਂ ਦੇ ਉੱਤੇ। ਸੋ ਉਹ ਸਾਰੀਆਂ ਚਰਚਾਵਾਂ ਵੀ ਹੋਣਗੀਆਂ। ਤੇ ਅੱਜ ਆਪਣੇ ਨਾਲ ਉਸ ਪਰਿਵਾਰ ਦੇ ਵਿੱਚੋਂ ਪਰਮਵੀਰ ਸਿੰਘ ਦੀ, ਮਰਹੂਮ ਪਰਮਵੀਰ ਸਿੰਘ ਦੀ ਜਿਹੜੀ ਕਜ਼ਨ ਸੁਖਦੀਪ ਕੌਰ, ਉਹ ਆਪਣੇ ਨਾਲ ਇਸ ਟਾਈਮ ਜੁੜੇ ਨੇ, ਤੇ ਉਹ ਆਪਣੇ ਨਾਲ ਗੱਲਬਾਤ ਕਰਨਗੇ ਤੇ ਆਪਾਂ ਨੂੰ ਜਿਹੜੇ ਉਸ ਦੇ ਬਾਰੇ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕਰਨਗੇ। ਸੁਖਦੀਪ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ, ਸਾਰੇ ਵਿਊਅਰਸ ਨੂੰ। ਅਜਿਹੇ ਬੰਦਾ ਬੇਵਸ ਜਿਹਾ ਹੋ ਜਾਂਦਾ ਆ ਸੁਖਦੀਪ ਜੀ, ਤੁਸੀਂ ਵੀ ਤੇ ਅਸੀਂ ਵੀ ਸਾਰੇ ਜਾਣੇ, ਬੰਦਾ ਕੀ ਇਸ ਦੇ ਵਿੱਚ ਕਿੱਥੋਂ ਗੱਲ ਸ਼ੁਰੂ ਕਰੇ, ਕਿੱਦਾਂ ਕਰੇ, ਨਹੀਂ ਕਈ ਵਾਰੀ ਪਤਾ ਲੱਗਦਾ। ਜੇ ਤੁਸੀਂ ਸੁਖਦੀਪ ਸਾਨੂੰ ਥੋੜ੍ਹਾ ਜਿਹਾ ਪਰਮਵੀਰ ਦੇ ਬਾਰੇ ਪਹਿਲਾਂ ਦੱਸੋ, ਉਹਨਾਂ ਦਾ ਪਿੰਡ ਕਿਹੜਾ ਆ, ਕਿਹੜੀ ਜਗ੍ਹਾ ਤੋਂ ਇੱਥੇ ਆਏ ਆ, ਇਹ ਜਿਹੜਾ ਟਪਲੋ ਸ਼ਹਿਰ ਆ ਉਹ ਕਿੱਥੇ ਆ ਮਿਸੀਸਿਪੀ ਦੇ ਵਿੱਚ, ਜੇ ਤੁਸੀਂ ਥੋੜ੍ਹਾ ਜਿਹਾ ਸਾਨੂੰ ਪਰਮਵੀਰ ਦੇ ਬਾਰੇ ਪਹਿਲਾਂ ਥੋੜ੍ਹਾ ਦੱਸੋ। ਹਾਂਜੀ, ਪਰਮਵੀਰ ਭਾਜੀ ਬਾਰੇ ਮੈਂ ਜਿੰਨਾ ਕਹੂੰਗੀ ਓਨਾ ਘੱਟ ਆ। ਮੈਂ ਉਹਨਾਂ ਵਰਗਾ ਹਸਮੁਖ, ਪੇਸ਼ੈਂਸ, ਇੰਨਾ ਆਈ ਮੀਨ ਲਾਈਕ ਉਹ ਪਰਸਨ ਜਿਹਨੇ ਹੱਸ ਕੇ ਕੋਈ ਵੀ ਚੀਜ਼ ਕਹਿ ਦੋ, ਹਾਂ ਮੈਂ ਕਰ ਦਿੰਦਾ ਦੀਦੀ, ਮੈਂ ਕਰ ਦਿੰਦਾ, ਭਾਵੇਂ ਮੈਂ ਉਹਨਾਂ ਤੋਂ ਛੋਟੀ ਸੀ ਤੇ ਮੈਨੂੰ ਮਜ਼ਾਕ ਨਾਲ ਦੀਦੀ ਕਹਿਣਾ, ਕਦੀ ਵੀ ਮੱਥੇ ਤੇ ਤਿਉੜੀ ਨਹੀਂ ਆਉਣੀ, ਕਦੀ ਵੀ ਕੋਈ ਸ਼ਿਕਵਾ ਨਹੀਂ। ਕਿਸੇ ਨੇ ਕੁਛ ਕਹਿ ਵੀ ਦਿੱਤਾ, ਅੱਛਾ ਕੋਈ ਗੱਲ ਨਹੀਂ, ਮੈਨੂੰ ਜਦੋਂ ਮੈਂ ਗੁੱਸਾ ਕਰ ਲੈਂਦੀ ਮੈਨੂੰ ਕਹਿਣਾ ਕੋਈ ਗੱਲ ਨਹੀਂ, ਹੁੰਦਾ ਆ, ਸਿਆਣੇ ਆ, ਕਹਿ ਦਿੰਦੇ ਆ। ਮਤਲਬ ਕਿ ਉਹਨਾਂ ਵਰਗਾ ਕੋਈ ਪਰਸਨ ਨਹੀਂ ਮੈਂ ਦੇਖਿਆ ਸੀਗਾ। ਇਹ ਆਪਾਂ ਗੁੱਸਾ ਕਰ ਲੈਂਦੇ ਹਾਂ ਛੇਤੀ, ਆਪਾਂ ਇਰੀਟੇਟ ਹੋ ਜਾਂਦੇ ਹਾਂ। ਕਦੀ ਵੀ ਮੈਂ ਕਹੂੰਗੀ ਉਸ ਮੁੰਡੇ ਨੇ ਕਦੀ ਤਿਉੜੀ ਨਹੀਂ ਪਾਈ ਸੀ ਆਪਦੇ, ਕਦੀ ਉਹਨੇ ਇਹ ਨਹੀਂ ਕਿਹਾ ਸੀਗਾ ਕਿ ਮੈਂ ਆ ਨਹੀਂ, ਮੈਂ ਉਹ ਨਹੀਂ। ਜਿੱਦਾਂ ਸੀਗਾ ਸਾਰਾ ਕੁਛ ਠੀਕ ਸੀਗਾ। ਹਰ ਇੱਕ ਪਰਸਨ ਨੂੰ ਜੀ ਕਹਿਣਾ। ਮੈਨੂੰ ਨਹੀਂ ਪਤਾ ਕਿ ਚੰਗੇ ਪਰਸਨ ਨਾਲ ਏਦਾਂ ਕਾਤੋਂ ਹੁੰਦਾ ਆ। ਮੇਰੇ ਤੋਂ ਆਨਸਰ ਨਹੀਂ ਹੈਗੇ, ਮੈਨੂੰ ਆਨਸਰ ਮੈਂ ਕਿੱਥੋਂ ਲਵਾਂ, ਮੈਨੂੰ ਪਤਾ ਨੀਗਾ। ਨਹੀਂ, ਅਸੀਂ ਕਹਿ ਹੀ ਸਕਦੇ, ਅਸੀਂ ਦਰਦ ਨੂੰ ਸਮਝਦੇ ਹਾਂ, ਜਿਨ੍ਹਾਂ ਦੇ ਨਾਲ ਵਾਪਰਦੀ ਅਸਲੀ ਦਰਦ ਤਾਂ ਉਹੀ ਜਿਹੜਾ ਉਹ ਜਾਣਦਾ ਆ। ਸੋ ਜੇ ਤੁਸੀਂ ਸਾਨੂੰ ਪਰਮਵੀਰ ਬਾਰੇ ਇਹ ਦੱਸੋ, ਉਹਨਾਂ ਦਾ ਪਿਛਲਾ ਪਿੰਡ ਕਿੱਥੇ ਸੀਗੇ, ਤੇ ਉਹਨਾਂ ਦੇ ਜਿਹੜੇ ਬਾਕੀ ਮੰਮੀ ਡੈਡੀ ਆ, ਪਰਿਵਾਰ ਦੇ ਬਾਕੀ ਜੀ ਆ, ਕੀ ਉਹ ਵੀ ਅਮਰੀਕਾ 'ਚ ਨੇ ਜਾਂ ਉਹ ਉੱਥੇ ਪੰਜਾਬ 'ਚ ਨੇ? ਹਾਂਜੀ, ਉਹ ਪਿੰਡ ਢਪਈ ਤੋਂ ਬਿਲੋਂਗ ਕਰਦੇ ਆ। ਐਂਡ ਉਹ ਕਪੂਰਥਲਾ ਡਿਸਟ੍ਰਿਕਟ ਲਾਗੇ ਨਿੱਕਾ ਜਿਹਾ ਪਿੰਡ ਆ, ਜਲੰਧਰ ਜਾਂਦੇ ਵਕਤ।
ਇਹ ਐਂਡ ਉਹਨਾਂ ਦੇ ਮੰਮਾ ਪਾਪਾ ਉੱਥੇ ਇੰਡੀਆ ਰਾਈਟ ਨਾਓ, ਉਹਨਾਂ ਦੀ ਸਿਸਟਰ ਉੱਦਾਂ ਕੈਨੇਡਾ ਬੇਸਡ ਆ, ਪਰ ਰਾਈਟ ਨਾਓ ਉਹ ਇੰਡੀਆ ਆ ਆਪਣੇ ਮੰਮਾ ਪਾਪਾ ਕੋਲੋਂ। ਜੀ। ਸੋ ਕੱਲਾ ਕੱਲਾ ਹੀ ਤੇ ਮੁੰਡਾ ਸੀਗਾ, ਸੋ ਉਹਦਾ ਭੈਣ ਹਾਂਜੀ ਭਰਾ ਦੋ ਸੀਗੇ, ਕੱਲਾ ਕੱਲਾ ਪੁੱਤ ਸੀਗਾ ਮਾਪਿਆਂ ਦਾ। ਹਾਂਜੀ ਹਾਂਜੀ। ਇਹ ਕਦੋਂ ਕੁ ਦਾ ਇਹ ਜਦੋਂ ਅਮਰੀਕਾ ਆਇਆ ਸੀ ਸਿੱਧਾ ਫਿਰ ਤੁਹਾਡੇ ਕੋਲ ਆਇਆ ਸੀਗਾ? ਤੁਸੀਂ ਇਹਨਾਂ ਦੇ ਜਿੱਦਾਂ ਕਿਹਾ ਵੀ ਕਜ਼ਨ ਆ, ਸੋ ਚਾਚੇ ਤਾਏ ਦੇ ਤੁਹਾਡੇ ਮੁੰਡਿਆਂ ਚੋਂ ਸੀਗਾ ਉਹ? ਹਾਂਜੀ ਹਜੇ ਉਹਨਾਂ ਨੂੰ ਆਈ ਥਿੰਕ ਆ ਮਹੀਨੇ ਸਾਲ ਹੋਇਆ ਆ ਆਇਆਂ ਨੂੰ, ਹਜੇ ਸਾਲ ਹੋਇਆ ਸੀਗਾ। ਜੀ ਜੀ ਏਦਾਂ ਕਹਿ ਲਓ ਕਿ ਜਿੱਦਾਂ ਆਉਣ ਦੀ ਲੋੜ ਨਹੀਂ ਸੀਗੀ, ਸਾਰਾ ਕੁਛ ਪਿੱਛੇ ਆਈ ਮੀਨ ਉਹਨੇ ਮੰਮਾ ਪਾਪਾ ਪਿੰਡ ਦੇ ਸਰਪੰਚ ਆ, ਪਿੱਛੋਂ ਕਹਿੰਦੇ ਕਹਾਉਂਦੇ ਖਾਨਦਾਨ ਦੇ ਸਾਰਾ ਕੁਛ, ਮਤਲਬ ਕਿ ਕੋਈ ਲੋੜ ਨਹੀਂ ਸੀ। ਜਸਟ ਓਦਾਂ ਆਇਆ ਬੰਦਾ ਸੋਚਦਾ ਕਿ ਮੈਂ ਗਾਂਹ ਵਧਾਂ ਆਪਣੀ ਲਾਈਫ 'ਚ, ਸਾਰੇ ਚਲੇ ਜਾਂਦੇ ਬਾਹਰ, ਮੈਂ ਵੀ ਬਾਹਰ ਜਾ ਕੇ ਦੇਖਾਂ, ਉਹ ਥਿੰਕਿੰਗ ਲੈ ਕੇ ਬੰਦਾ ਆਉਂਦਾ। ਅਸੀਂ ਵੀ ਆਏ, ਮੇਰੇ ਮੰਮਾ ਪਾਪਾ ਵੀ ਆਏ ਇੱਕ ਬੈਟਰ ਲਾਈਫ ਵਾਸਤੇ, ਜੀ ਪਰ ਉਹਨਾਂ ਨੂੰ ਸਾਲ ਹੋਇਆ ਸੀਗਾ, ਉਹਨਾਂ ਨੇ ਆਈ ਮੀਨ ਅਸਾਈਲਮ ਸੀਕ ਕੀਤਾ ਸੀਗਾ, ਪਰ ਸਾਡੇ ਕੋਲ ਸੀਗੇ। ਐਂਡ ਜਿਹੜਾ ਡਿਪਲੋ ਸ਼ਹਿਰ ਆ, ਆਪਾਂ ਗੱਲ ਸੁਣੀਆਂ ਹੀ ਹੋਈਆਂ, ਜੈਕਸਨ ਦੇ ਵਿੱਚ ਇੰਸੀਡੈਂਟ ਹੋ ਜਾਂਦੇ, ਜੈਕਸਨ ਮਿਸੀਸਿਪੀ ਦੇ ਵਿੱਚ ਅਕਸਰ। ਉੱਥੋਂ ਅਸੀਂ 3 ਘੰਟੇ ਸਾਊਥ ਆ। ਠੀਕ ਹੈ ਜੀ ਹਾਂਜੀ, ਉੱਥੇ ਅਸੀਂ ਉੱਥੋਂ ਦੂਰ ਰਹਿੰਦੇ। ਪਹਿਲਾਂ ਜਿੱਦਾਂ ਕਿ ਜੋ ਜੈਕਸਨ ਸੁਣੀਦਾ ਸੀਗਾ, ਹਾਂਜੀ, ਪਰ ਜੈਕਸਨ ਮਿਸੀਸਿਪੀ। ਸਾਡਾ ਇੱਥੇ ਜਿਹੜਾ ਸ਼ਹਿਰ ਆ, ਮੈਂ ਤੁਹਾਨੂੰ ਕਿੱਦਾਂ ਕਹਾਂ, 15 ਸਾਲ ਮੈਨੂੰ ਹੋ ਗਏ ਇੱਥੇ ਰਹਿੰਦੀ ਨੂੰ, ਉਸ ਤੋਂ ਜ਼ਿਆਦਾ ਟਾਈਮ ਮੇਰੇ ਮੰਮਾ ਪਾਪਾ ਨੂੰ ਹੋ ਗਿਆ। ਐਂਡ ਅਸੀਂ ਬਹੁਤ ਛੋਟੀ ਜਿਹੀ ਕਮਿਊਨਿਟੀ ਆ ਇੱਥੇ, 16-17 ਪੰਜਾਬੀ ਫੈਮਿਲੀ ਆਏ ਆ। ਅੱਛਾ, ਦੈਟਸ ਇਟ। ਹਾਂਜੀ, ਤੇ ਕਦੀ ਵੀ ਮੈਂ ਤੁਹਾਨੂੰ ਕਹਾਂ, ਕਦੀ ਵੀ ਏਦਾਂ ਦਾ ਨਹੀਂ ਸੁਣਿਆ ਸੀਗਾ ਕੋਈ ਆਇਆ ਹੋਵੇ ਰੌਬ ਕਰਨ ਤੇ ਤੁਹਾਨੂੰ ਸ਼ੂਟ ਕਰ ਗਿਆ। ਜੀ ਕਦੀ ਵੀ ਨਹੀਂ ਸੁਣਿਆ ਸੀ ਕਦੀ। ਮੈਂ ਕੱਲੀ ਸੰਡੇ ਜਿਸ ਦਿਨ ਪਰਮਵੀਰ ਉਸ ਦਿਨ ਕੰਮ ਤੇ ਖੜੋਤਾ, ਸਮਟਾਈਮਸ ਮੈਂ ਆਪਣੇ ਕਜ਼ਨਸ ਨਿੱਕੇ ਬੱਚਿਆਂ ਲੈ ਕੇ ਖੜੋ ਜਾਂਦੀ ਕਿ ਸੰਡੇ ਹੀ ਆ, ਇਟਸ ਓਕੇ ਆ। ਜਦ 9:30 ਵਜੇ ਬਾਅਦ ਦਿਨ ਚੜਿਆ ਹੋਇਆ, ਇਟਸ ਓਕੇ ਆ ਕਿ ਅਸੀਂ ਸੇਫ ਆ। ਪਰ ਵੀ ਕਦੀ ਇਦਾਂ ਦੀ ਕੋਈ ਇਨਸੀਡੈਂਟ ਕਦੀ ਨਹੀਂ ਸੀ ਵਾਪਰੀ ਇਦਾਂ ਦੀ ਉੱਥੇ ਕਿਤੇ? ਕਦੀ ਵੀ ਨਹੀਂ, ਕਦੀ ਸੁਣਿਆ ਨਹੀਂ ਸੀਗਾ। ਦੂਰ ਤੱਕ ਲੋਕਾਂ ਨਾਲ ਹੁੰਦੀਆਂ ਜ਼ਰੂਰ ਦੇਖੀਆਂ ਸੀਗੀਆਂ, ਬਟ ਅੱਜ ਸਾਡੇ ਨਾਲ ਹੋ ਗਈ। ਜੀ ਨਹੀਂ ਭੈਣ ਜੀ, ਤੁਸੀਂ ਚਲੋ, ਅਸੀਂ ਤਾਂ ਹੌਸਲਾ ਤੁਹਾਨੂੰ ਜਿਹੜਾ ਆਪਣੇ ਪਰਿਵਾਰ ਨੂੰ ਵੀ। ਹਾਂ ਬਿਲਕੁਲ। ਸੋ ਜਿੱਦਾਂ ਤੁਸੀਂ ਦੱਸਿਆ ਵੀ ਇੰਨੇ ਚਿਰ ਤੋਂ ਇਹ ਜਿਹੜਾ ਜਿੱਥੇ ਕੰਮ ਕਰ ਰਿਹਾ ਸੀਗਾ, ਇਹ ਤੁਹਾਡੇ ਚੋਂ ਕਿਸੇ ਦਾ ਸੀਗਾ, ਆਪਣੇ ਕਿਸੇ ਪੰਜਾਬੀ ਦੇ ਓਨਰ ਦਾ ਹੀ ਸਟੋਰ ਸੀਗਾ? ਇਹ ਆਪਣਾ ਹੀ ਸਟੋਰ ਸੀਗਾ। ਅੱਛਾ, ਆਪਣੇ ਪਰਿਵਾਰਕ ਹੀ ਸਟੋਰ ਸੀਗਾ। ਠੀਕ ਆ। ਹਾਂਜੀ, ਇਹ ਆਪਣੇ ਜਿੱਦਾਂ ਹੋਰ 3-4 ਲੋਕੇਸ਼ਨਸ ਹੈਗੀਆਂ, ਪਰ ਇਦਾਂ ਸੀਗਾ ਕਦੀ ਸਵਿਚ ਕਰ ਲੈਣਾ, ਕਦੀ ਇੱਧਰ ਕਦੀ ਉੱਧਰ, ਜਾਂ ਫਿਰ ਜਦੋਂ ਇਦਾਂ ਸੀਗਾ ਸਪੋਜ਼ ਟੂ ਮੇਰੇ ਖੋਲ੍ਹਣਾ ਸੀਗਾ, ਮੇਰੇ ਮਾਮਾ ਜੀ ਨੇ ਖੋਲ੍ਹਣਾ ਸੀਗਾ ਸਟੋਰ, ਪਰ ਉਹ ਕਹਿੰਦੇ, ਪਰਮਵੀਰ ਭਾਜੀ ਕਹਿੰਦੇ ਕਿ ਨਹੀਂ ਭਾਜੀ ਤੁਸੀਂ ਰਹਿਣ ਦਿਓ, ਮੈਂ ਖੋਲ੍ਹ ਲੈਂਦਾ ਆ, ਕਿ ਤੁਸੀਂ ਲੇਟ ਆ ਜਿਓ ਮੇਰੇ ਪਿੱਛੇ ਰੋਟੀ ਲੈ ਕੇ। ਹਜੇ ਰੋਟੀ ਘਰ ਲੱਥਣ ਡਈ ਆ, ਅਸੀਂ ਉੱਧਰੋਂ ਸਾਨੂੰ ਪੁਲਿਸ ਵਾਲਿਆਂ ਦੀ ਕਾਲ ਆ ਜਾਂਦੀ ਆ ਕਿ ਤੁਹਾਡੇ ਏਦਾਂ ਹੋ ਗਿਆ ਆ। ਸੋ ਤੁਹਾਨੂੰ ਕੁਛ ਚਿਰ ਬਾਅਦ ਦੇ ਵਿੱਚ ਹੀ ਪਤਾ ਲੱਗਾ ਵੀ ਇਹ ਵਾਰਦਾਤ ਹੋਣ ਤੋਂ ਬਾਅਦ ਦੇ ਵਿੱਚ ਤੁਹਾਨੂੰ ਪਤਾ ਲੱਗਾ ਵੀ ਇਦਾਂ ਦਾ ਕੁਝ ਘਟ ਗਿਆ ਹੈ ਉੱਥੇ? ਹਾਂਜੀ, ਜਿੱਦਾਂ ਕਿ ਸਵੇਰ ਨੂੰ ਜਿੱਦਾਂ ਸਟੋਰ ਓਪਨ ਹੋਣ ਦੇ ਨੋਟੀਫਿਕੇਸ਼ਨ ਆਉਂਦੇ ਕਿ ਤੁਹਾਡਾ ਅਲਾਰਮ ਡਿਸਆਰਮ ਹੋ ਗਿਆ ਆ, ਜਾਂ ਫਿਰ ਇੱਥੇ ਪਰਸਨ ਸਪੌਟ ਹੋਇਆ ਆ ਆਸੇ ਪਾਸੇ ਪ੍ਰਾਪਰਟੀ ਤੇ, ਉਹ ਜਿੱਦਾਂ ਚੈੱਕ ਕਰਦੇ ਰਹਿਣਾ। ਪਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸੰਡੇ ਵਾਲਾ ਦਿਨ ਹੋਵੇ, ਇੱਥੇ ਲੋਕੀ ਚਰਚ ਜਾਂਦੇ ਆ, ਐਂਡ ਕੋਈ ਰੁਕਦਾ ਆ ਕਾਫੀ ਲੈਣ ਨੂੰ, ਕੁਛ ਲੈਣ ਨੂੰ, ਐਂਡ ਉਹ 9:20 ਦਾ ਸਮੇਂ ਤੁਸੀਂ ਕਦੀ ਸੋਚੋਗੇ ਨਹੀਂ ਕੋਈ ਆਊਗਾ 9:20 ਸਵੇਰ ਨੂੰ ਆਣ ਕੇ ਕੋਈ ਏਦਾਂ ਕਰ ਜੂਗਾ। ਇਹ ਸਟੋਰ 9 ਵਜੇ ਖੋਲਦੇ ਹੁੰਦੇ ਸੀ ਉਦਾਂ? ਨਹੀਂ, ਸੰਡੇ ਨੂੰ 7 ਵਜੇ ਖੋਲਦਾ ਹੁੰਦਾ। 7 ਵਜੇ ਖੋਲਦੇ ਸੀਗੇ, ਮਤਲਬ ਅਜੇ ਦਿਨ ਚੜਿਆ ਹੀ ਸੀਗਾ, ਲੋਕਾਂ ਦੀ ਆਵਾਜਾਈ ਅਜੇ ਸ਼ੁਰੂ ਹੀ ਹੋਣੀ ਸੀਗੀ, ਪਰ ਇਸ ਕ੍ਰਿਮੀਨਲ ਬਿਰਤੀ ਵਾਲੇ ਬੰਦੇ ਨੇ ਇਸ ਕਾਂਡ ਨੂੰ ਅੰਜਾਮ ਦਿੱਤਾ। ਸੁਖਦੀਪ ਜੀ ਤੇ ਪ੍ਰਵੀਨ, ਆਪਾਂ ਜਿਹੜੀ ਵੀਡੀਓ ਦੇਖੀ ਆ ਉਸ ਦੇ ਵਿੱਚ ਆਵਾਜ਼ ਵੀ ਕੈਦ ਆ, ਜਿਹੜਾ ਕ੍ਰਿਸ ਕੋਪਲੈਂਡ ਨਾਂ ਦੇ ਇਸ ਕ੍ਰਿਮੀਨਲ ਨੇ ਜਿਸ ਤਰੀਕੇ ਨਾਲ ਰੋਬਰੀ ਕਰਨ ਦੀ ਉਦੋਂ ਕੋਸ਼ਿਸ਼ ਕੀਤੀ। ਪਹਿਲਾਂ ਕਹਿੰਦੇ ਅੰਦਰ ਟਹਿਲ ਰਿਹਾ ਸੀਗਾ, ਜੋ ਇਨਵੈਸਟੀਗੇਟਰਸ ਨੇ ਵੀ ਬਾਅਦ ਦੇ ਵਿੱਚ ਦੱਸਿਆ, ਜੋ ਵੀਡੀਓ ਫੁਟੇਜ ਤੋਂ ਪਤਾ ਲੱਗਦਾ ਆ। ਫਿਰ ਉਹਨੇ ਬੰਦੂਕ ਕੱਢ ਲਈ, ਪਰਮਵੀਰ ਨੇ ਬੜੇ ਸ਼ਾਂਤੀ ਦੇ ਨਾਲ ਉਸਨੂੰ ਕਿਹਾ ਵੀ ਭਾਈ ਜੋ ਲੈਣਾ ਆ ਲੈ ਜਾ, ਤੂੰ ਆਹ ਲੈ ਕੇ ਜਾਣਾ ਲੈ ਜਾ। ਉਹਨੇ ਬੰਦੂਕ ਦਿਖਾ ਕੇ ਪਰਮਵੀਰ ਨੂੰ ਕਿਹਾ ਵੀ ਤੂੰ ਪਿੱਛੇ ਹੋ ਜਾ। ਉਹ ਗੋਡੇ ਟੇਕ ਕੇ ਜਿਹੜਾ ਉਹ ਪਿੱਛੇ ਬੈਠ ਗਿਆ। ਉਹ ਦੇਖ ਰਿਹਾ ਸੀ ਆਲੇ ਦੁਆਲੇ, ਅਚਾਨਕ ਪਿੱਛੋਂ ਦੀ, ਜਿੱਦਾਂ ਕੋਲਡ ਬਲੱਡਡ ਮਰਡਰ ਇਹਨੂੰ ਇੱਥੇ ਵਰਤਿਆ ਜਾਂਦਾ ਹੈ ਸ਼ਬਦ, ਪਿੱਛੋਂ ਸਿਰ ਚੋਂ ਦੇ ਜਿਹੜੀ ਆ ਗੋਲੀ ਜਿਹੜੀ ਉਹ ਚਲਾ ਦਿੱਤੀ, ਤੇ ਮੌਕੇ ਤੇ ਥਾਂ ਹੀ ਜਿਹੜੀ ਉਸਦੀ ਮੌਤ ਜਿਹੜੀ ਪਰਮਵੀਰ ਦੀ ਹੋ ਗਈ। ਬਹੁਤ ਹੀ ਮੰਦਭਾਗਾ ਅਣਹੋਣੀ ਜਿਹੜੀ ਆ ਉਹ ਵਾਪਰੀ।
33 ਸਾਲ ਉਮਰ ਆ ਪਰਮਵੀਰ ਦੀ ਹਾਂਜੀ ਸੀਗੀ 33 ਸਾਲ ਹਨਾ। ਹਾਂਜੀ ਹਾਂਜੀ ਸੋ ਇੱਕ ਬਹੁਤ ਹੀ ਯੰਗ ਉੱਭਰਦਾ, ਜੀ। ਕੀ ਪਤਾ ਉਹਨੇ ਕਮਿਊਨਿਟੀ ਦੇ ਲਈ ਕੀ ਕੁਝ ਕਰਨਾ ਕੀ ਸੀਗਾ, ਕੁਛ। ਜਿੱਦਾਂ ਦੱਸਦੇ ਵੀ ਬੜਾ ਹੀ ਖੁਸ਼ ਮਿਜ਼ਾਜ, ਖੁਸ਼ ਜੀ, ਦਿਲ। ਜੀ। ਹੁਣ ਕਿਸੇ ਨੂੰ ਕੰਮ ਕਿਸੇ ਦਾ ਸੀਗਾ, ਸ਼ਿਫਟ ਉਹਨਾਂ ਨੂੰ ਕਿਹਾ ਵੀ ਚੱਲ ਤੁਸੀਂ ਛੱਡੋ ਮੈਂ ਆ ਜਾਣਾ, ਹਾਂਜੀ। ਵੀ ਕਿਸੇ ਦੇ ਲਈ ਆਇਆ ਵੀ ਬਹੁਤ ਅਫਸੋਸ ਆ ਸੁਖਦੀਪ ਜੀ ਵੀ ਇਹ ਤੁਹਾਡੇ ਪਰਿਵਾਰ ਦੇ ਨਾਲ, ਪਰਮਵੀਰ ਦੇ ਪਰਿਵਾਰ ਦੇ ਨਾਲ ਇਹ ਕੁਛ ਜਿਹੜਾ ਇਹ ਵਾਪਰਿਆ ਸੀ। ਪ੍ਰਮਾਤਮਾ ਕੀ ਉਸ ਵਿਛੜੀ ਰੂਹ ਦੀ ਉਹਨਾਂ ਚਰਨਾਂ 'ਚ ਨਿਵਾਸ ਬਖਸ਼ੀ, ਉਹੀ ਅਰਦਾਸ ਕਰਦੇ ਆ। ਜੀ, ਤੇ ਪਰਿਵਾਰ ਇਹ ਨੂੰ ਵੀ ਹੌਸਲਾ ਦੇ। ਜੀ ਬਿਲਕੁਲ, ਇੱਕ ਇਹ ਜਿਹੜਾ ਦੋਸ਼ੀ ਸੀਗਾ ਉਸਨੂੰ ਫਿਰ ਪੁਲਿਸ ਨੇ ਜਲਦੀ ਫੜ ਲਿਆ ਸੀਗਾ, ਕਿੰਨਾ ਕੁ ਵਕਤ ਲੱਗਾ? ਹਾਂਜੀ ਉਹਨਾਂ ਨੂੰ ਐਟਲੀਸਟ ਓਨਲੀ 4 ਆਵਰਸ ਲੱਗੇ ਸੀਗੇ ਬੇਸਿਕਲੀ। ਪਹਿਲਾਂ ਉਹ ਆਉਂਦਾ ਆ 8:47 ਤੇ ਆਉਂਦਾ ਆ, ਪਰ ਨਾਲ ਕਸਟਮਰਸ ਆ ਜਾਂਦੇ, ਉਹ ਦੇਖ ਦੂਖ ਕੇ ਫਿਰ ਚਲ ਜਾਂਦਾ ਆ। ਅੱਛਾ, 9:20 ਤੇ ਫਿਰ ਵਾਪਸ ਆਉਂਦਾ ਹੈ, ਦੈਨ ਫਿਰ ਉਹ ਗਨ ਸ਼ੋ ਕਰਦਾ ਆ। ਦੈਨ ਫਿਰ ਆਫਟਰ ਉਹ ਫਿਰ ਪਿਛਲੇ ਬੈਕ ਡੋਰ ਤੋਂ ਨਿਕਲ ਕੇ ਨਾ, ਲਾਗੇ ਸਾਡੇ ਇੱਥੇ ਨਾ ਸਟੋਰ ਆ ਡਾਲਰ ਜਨਰਲ, ਉੱਥੇ ਜਾ ਕੇ ਸ਼ਾਪਿੰਗ ਕਰਦਾ ਜਿੱਦਾਂ ਕਿ, ਤੇ ਫਿਰ ਅੱਛਾ, ਚਲ ਜਾਂਦਾ ਉਹ ਵੀ ਆਪਣੇ ਘਰੇ। ਵੀਡੀਓਜ਼ ਦੇਖੀਆਂ ਗਈਆਂ ਉਹਦੀਆਂ। ਹਾਂਜੀ, ਤੇ ਉਹ ਆਫਟਰ ਲਾਈਕ ਜਿੱਦਾਂ ਕਿ ਐਕਚੁਅਲੀ ਆਲਰੇਡੀ ਉਹ ਨਾ ਹਾਊਸ ਅਰੈਸਟ ਤੇ ਸੀਗਾ, ਉਹਦੇ ਪੈਰ 'ਚ ਪਾਇਆ ਹੁੰਦਾ, ਪੈਰ 'ਚ ਕੜਾ ਪਾਇਆ tracker ਸੀ, ਹੋਇਆ ਐਂਕਲ ਪਾਈ ਸੀ, ਐਂਕਲ ਹਾਂਜੀ ਬ੍ਰੈਸਲੇਟ, ਠੀਕ ਹੈ। ਹਾਂਜੀ, ਤੇ ਉਹਦੇ ਤੋਂ I mean, I don't know what was he thinking, ਕਿ ਉਹ ਕੀ ਸੋਚ ਕੇ ਕੀ ਮੈਨੂੰ I don't know ਕਿ ਉਹਨੂੰ ਕਿੱਦਾਂ ਲੱਗਾ ਕਿ ਉਹ ਬਚ ਜੂਗਾ। ਲਾਈਕ ਲਿਟਰਲੀ ਉੱਤੇ ਪੈਰ 'ਚ ਟਰੈਕਰ ਪਾਇਆ ਹੋਇਆ ਆ, ਤੂੰ I mean ਸਰਵੇਲੈਂਸ ਦੇ ਵਿੱਚ ਆ, ਸ਼ਾਪਿੰਗ ਕਰਦਾ ਪਿਆ ਆ। ਐਂਡ ਦੈਨ ਉਹਦੇ ਘਰ ਜਾ ਕੇ ਜਦੋਂ ਉਹਨੂੰ ਸਰਚ ਵਾਰੰਟ ਲੈ ਕੇ ਆਉਂਦੇ, ਉਹਨੂੰ ਕਹਿੰਦੇ ਆ ਕਿ ਤੂੰ ਏਦਾਂ ਕੀਤਾ, ਤੂੰ ਅੱਗੇ ਅਣਜਾਣ ਬਣਦਾ ਆ ਕਿ ਮੈਂ ਤਾਂ ਕੀਤਾ ਹੀ ਨਹੀਂਗਾ। ਦੱਸੋ ਜੀ। ਵੀ ਜਿੱਦਾਂ ਉਹਨੂੰ ਕੁਝ ਪਤਾ ਹੀ ਨਹੀਂ ਆ ਵੀ ਕੀ ਜਿਹੜਾ ਕਾਂਡ ਨੂੰ ਇਹਨੇ ਕਿੱਦਾਂ ਇੱਕ ਪਰਿਵਾਰ ਨੂੰ ਜਿਹੜਾ ਉਸਨੇ ਉਜਾੜ ਦਿੱਤਾ। ਸੋ ਬੇਗੁਨਾਹ ਨੂੰ ਵਿਚਾਰੇ ਨੂੰ ਮੌਤ ਕ੍ਰਿਮੀਨਲ ਹੀ ਸੀਗਾ ਪਹਿਲੋਂ ਵੀ, criminal ਸੀ। ਤੇ ਉਹ ਉਸ ਨੂੰ ਬਾਅਦ ਦੇ ਵਿੱਚ ਉਹ ਐਂਕਲ ਪਾ ਕੇ ਛੱਡਿਆ ਹੋਇਆ ਸੀਗਾ, ਤੇ ਉਹਨੇ ਦੇਖੋ ਘਟਨਾ ਨੂੰ ਇਸ ਨੂੰ ਜਿਹੜਾ ਉਹ ਅੰਜਾਮ ਜਿਹੜਾ ਉਹ ਦਿੱਤਾ ਆ। ਅਤੇ ਹੁਣ ਪਰਿਵਾਰ ਕੀ ਇਸ ਦੀ ਮੰਗ ਹੈਗੀ ਆ? ਕੀ ਇਨਵੈਸਟੀਗੇਟਰਸ ਦੇ ਨਾਲ ਗੱਲਬਾਤ ਜਿਹੜੀ ਹੋਈ ਆ, ਉਹਨਾਂ ਨੇ ਕੁਛ ਇਸ ਕੋਪਲੈਂਡ ਨਾਂ ਦੇ ਕ੍ਰਿਮੀਨਲ ਨੂੰ ਕੁਝ ਚਾਰਜ ਲਗਾਏ ਨੇ? ਹਾਂਜੀ, ਕੈਪੀਟਲ ਮਰਡਰ ਦਾ ਚਾਰਜ ਲੱਗਾ ਆ। ਠੀਕ ਐਂਡ ਹੈ। ਬੇਸਿਕਲੀ ਜੇ ਉਹ ਗਿਲਟੀ ਪਲੀਡ ਕਰਦਾ, ਦੈਨ ਉਹਨੂੰ ਲਾਈਫ ਇੰਪ੍ਰਿਜ਼ਨਮੈਂਟ ਹੋਣੀ ਸੀਗੀ ਫॉर ਲਾਈਫ। ਐਂਡ ਅਦਰਵਾਈਜ਼ ਅਗਰ ਨਾਟ ਗਿਲਟੀ ਪਲੀਡ ਹੁੰਦਾ ਆ ਐਂਡ ਗ੍ਰੈਂਡ ਜੂਰੀ ਉਹਨੂੰ ਕਨਵਿਕਟ ਕਰਦੀ ਆ ਕਿ ਤੂੰ ਗਿਲਟੀ ਆ, ਦੈਨ ਉਹਨੂੰ ਡੈਥ ਪੈਨਲਟੀ ਮਿਲਣੀ ਆ। ਬਟ ਆਈ ਥਿੰਕ ਉਹਨੇ ਨਾਟ ਗਿਲਟੀ ਪਲੀਡ ਕੀਤਾ ਆ, ਸੋ ਹੁਣ ਟ੍ਰਾਇਲ 'ਚ ਗ੍ਰੈਂਡ ਜਾਊਗਾ। ਜੂਰੀ। ਹਾਂਜੀ, ਠੀਕ ਹੈ। ਸੋ ਤੁਹਾਡੀ ਮੰਗ ਕੀ, ਪਰਿਵਾਰ ਕੀ ਹੈ ਇਸ ਟਾਈਮ? ਕੁਛ ਹੈ ਗੱਲਬਾਤ ਕੁਛ ਇੱਦਾਂ? ਆਈ ਨੋ ਵੀ ਬਹੁਤ ਜਲਦੀ ਹੈ, ਸਾਡੇ ਵੱਲੋਂ ਵੀ ਇੱਦਾਂ ਦਾ ਜਿਹੜਾ ਸਵਾਲ ਪੁੱਛਣਾ ਬਹੁਤ ਜਲਦੀ ਕਾਹਲਪੁਣਾ ਲੱਗਦਾ ਆ, ਪਰ ਪਰਿਵਾਰ ਟੁੱਟਾ ਹੁੰਦਾ, ਦਿਲ ਟੁੱਟੇ ਹੁੰਦੇ ਆ, ਸਦਮਾ ਲੱਗਾ ਹੁੰਦਾ ਹੈ। ਸੋ ਕੋਈ ਹੈ ਪਰਿਵਾਰ ਦੀ ਕੁਛ ਮੰਗ ਹੈ ਇਸ ਚੀਜ਼ ਨੂੰ ਲੈ ਕੇ? ਕੋਈ ਮੰਗ ਨਹੀਂ ਰਾਈਟ ਨਾ। ਉਹਨਾਂ ਨੇ ਮੰਮਾ ਨੂੰ ਆਈ ਮੀਨ ਬੇਹੋਸ਼ੀ ਵਾਲੇ ਟੀਕੇ ਦੇ ਕੇ ਸਵਾਇਆ ਹੋਇਆ। ਉਹਨਾਂ ਦੀ ਮੈਂਟਲ ਸਟੇਟ ਬਿਲਕੁਲ ਠੀਕ ਨਹੀਂ ਗੀ। ਉਹਨਾਂ ਦੀ ਸਿਸਟਰ ਨੂੰ ਆਈ ਮੀਨ ਐਡਮਿਟ ਕਰਾਇਆ ਹੋਇਆ। ਆਈ ਮੀਨ ਮੇਰੀ ਹਿੰਮਤ ਨਹੀਂ ਪੈਂਦੀ ਕਿ ਮੈਂ ਉਹਨਾਂ ਨੂੰ ਫੋਨ ਕਰਕੇ ਵੀ ਮੈਂ ਕੀ ਕਵਾਂ ਕਿ ਉਹਨਾਂ ਦਾ ਮੈਂ ਦਿਲ ਜੋੜ ਦੇਵਾਂ। ਪਤਾ ਨਹੀਂ ਲੱਗਦਾ ਪਿਆ ਜੀ। ਬਹੁਤ ਔਖਾ ਇਹ ਕੰਮ ਆ, ਤੇ ਹੁਣ ਇਹ ਜੀ ਪਰਿਵਾਰ ਨੂੰ ਧਰਵਾਸ ਦੇਣਾ, ਪਰਿਵਾਰ ਨੂੰ ਹੌਸਲੇ 'ਚ ਜਿਹੜਾ ਉਹ ਰੱਖਣਾ, ਇਹ ਤੁਹਾਡੇ ਸਾਰਿਆਂ ਦਾ, ਤੇ ਅਸੀਂ ਪੂਰੀ ਕਮਿਊਨਿਟੀ ਤੁਹਾਡੇ ਨਾਲ ਹਾਂ ਜੀ। ਕਿਸੇ ਵੀ ਤਰੀਕੇ ਦੀ ਕੋਈ ਜ਼ਰੂਰਤ ਹੈ, ਜਿੱਦਾਂ ਵੀ ਆਪਾਂ ਮਦਦ ਕਰ ਸਕਦੇ ਹਾਂ ਜ਼ਰੂਰ ਕਰੀਏ। ਬਾਕੀ ਜਿੰਨੇ ਵੀ ਸਾਡੇ ਸਰੋਤੇ ਦਰਸ਼ਕ ਜਿਹੜੇ ਸੁਣ ਦੇਖ ਰਹੇ ਨੇ, ਜਿਨ੍ਹਾਂ ਦੇ ਕੋਈ ਮਿਸੀਸਿਪੀ 'ਚ ਜਾਂ ਟਪੈਲੋ ਦੇ ਵਿੱਚ ਜਾਂ ਉਸਦੇ ਇਰਦ ਗਿਰਦ ਕੋਈ ਰਹਿੰਦਾ ਆ, ਤੇ ਭਾਈ ਜ਼ਰੂਰ ਪਰਿਵਾਰ ਨੂੰ ਮਿਲਣ ਦੀ ਵੀ ਕੋਸ਼ਿਸ਼ ਕਰੋ, ਕਿਉਂਕਿ ਮੋਢੇ ਦੇ ਨਾਲ ਮੋਢਾ ਜੋੜਨਾ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਗੱਲ ਇਹੀ ਹੁੰਦੀ ਆ, ਧਰਵਾਸ ਜਿਹੜਾ ਉਹ ਦੇਣਾ। ਪਿੱਛੇ ਜਿਹੜੇ ਪੰਜਾਬ ਦੇ ਵਿੱਚ ਨੇ ਭਾਈ ਜਿਹੜਾ ਪਿੰਡ ਇਹਨਾਂ ਨੇ ਦੱਸਿਆ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਵੀ ਉਹਨਾਂ ਨੂੰ ਭਾਈ ਹੌਸਲਾ ਜਿਹੜਾ ਇਸ ਟਾਈਮ ਵੱਧ ਤੋਂ ਵੱਧ ਜਿਹੜਾ ਉਹ ਦਿਓ। ਸੋ ਕੀ ਹੁਣ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਅਟੋਪਸੀ ਵਗੈਰਾ ਉਹਨਾਂ ਨੇ ਕਰ ਲਈ ਆ? ਕੀ ਜਿਹੜੀ ਡੈੱਡ ਬੋਡੀ ਆ ਉਹ ਵਾਪਸ ਪਰਿਵਾਰ ਨੂੰ ਦੇ ਦਿੱਤੀ ਗਈ ਆ? ਹਾਂਜੀ, ਆਟੋਪਸੀ ਵਾਸਤੇ ਬੋਡੀ ਜੈਕਸਨ ਮਿਸਿਸਿਪੀ ਗਈ ਸੀ ਐਂਡ ਅੱਜ ਉਹ ਆਊਗੀ। ਐਂਡ ਉਸ ਤੋਂ ਬਾਅਦ ਚੋਂ ਫਿਊਨਰਲ ਹੋਮ ਤੋਂ ਅਰੇਂਜਮੈਂਟਸ ਕਰਾ ਕੇ ਹੋਪਫੁਲੀ ਨੈਕਸਟ ਵੀਕ ਆਪਾਂ ਉਹਨਾਂ ਨੂੰ ਇੰਡੀਆ ਲੈ ਕੇ ਉਹਨਾਂ ਦੇ ਜੋ ਆਖਰੀ ਰਾਈਟਸ ਆ
ਜੀ ਉਹਨਾਂ ਦੇ ਮੰਮਾ ਪਾਪਾ ਪੂਰੇ ਕਰ ਸਕਣ। ਠੀਕ ਹੈ। ਜੀ ਹਾਂਜੀ ਸੋ ਬੋਡੀ ਨੂੰ ਉਹਨਾਂ ਦੇ ਪਿੰਡ ਵਾਪਸ ਪਹੁੰਚਾਉਣਾ ਆ। ਹਾਂਜੀ ਹਾਂਜੀ ਠੀਕ ਹੈ। ਸੋ ਉਸ ਦਾ ਜਿਹੜਾ ਸੰਸਕਾਰ ਆ ਹਾਂਜੀ। ਉੱਥੇ ਉਹਨਾਂ ਦੇ ਪਿੰਡ ਦੇ ਵਿੱਚ ਲਾਸਟ ਰਾਈਟਸ ਜਿਹੜੇ ਆ ਉਹ ਹਾਂਜੀ ਕਰਨੇ ਆ। ਹਾਂਜੀ ਸੁਖਦੀਪ, ਜੇ ਤੁਸੀਂ ਕੁਝ ਹੋਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ, ਕੁਝ ਸ਼ੇਅਰ ਕਰਨਾ ਚਾਹੁੰਦੇ, ਕੁਝ ਵੀ ਜੇ ਤੁਸੀਂ ਕਹਿਣਾ ਚਾਹੁੰਦੇ। ਹਾਂਜੀ ਮੇਰਾ ਇੱਕ ਹੀ ਰਿਕੁਐਸਟ ਆ, ਜਿਹੜੀ ਉਹ ਵੀਡੀਓ ਆਈ ਆ ਅੱਜ ਸਾਹਮਣੇ, ਜੀ। ਉਹ ਸਾਡੀ ਫੈਮਿਲੀ ਵੱਲੋਂ ਆਥੋਰਾਈਜ਼ ਨਹੀਂ ਕੀਤੀ ਗਈ ਸੀ। ਠੀਕ ਜੀ। ਹੈ। ਇਟ ਸਮਹਾਉ ਲੀਕ ਹੋ ਗਈ ਜੀ ਐਂਡ ਬਟ ਇਟਸ ਓਕੇ ਜੇ ਉਹ ਆ ਗਈ ਆ ਤੁਸੀਂ ਦੇਖੋ, ਬਟ ਪਲੀਜ਼ ਉਹਨੂੰ ਸ਼ੇਅਰ ਕਰਕੇ ਆਈ ਮੀਨ ਏਦਾਂ ਅੱਜ ਸਵੇਰੇ ਕੀ ਹੋਇਆ, ਕੋਈ ਪਿੰਡ ਜੀ। ਵਿੱਚੋਂ ਹੀ ਕੋਈ ਆਂਟੀ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਮੰਮਾ ਨੂੰ ਵੀਡੀਓ ਦਿਖਾਉਣ ਡਿਆ, ਉਹਨਾਂ ਦੇ ਹਾਲਾਤ ਨਹੀਂ ਹੈਗੇ ਆਪਦੇ ਮੁੰਡੇ ਨੂੰ ਹਾਂਜੀ, ਏਦਾਂ ਜਾਂਦੇ ਜੀ। ਦੇਖਣ ਲਈ। ਜੀ ਤੇ ਜੇ ਤੁਸੀਂ ਦੇਖ ਲਈ ਆ ਉਹਨੂੰ ਸ਼ੇਅਰ ਨਾ ਕਰੋ, ਉਹਨੂੰ ਜੀ। ਜਸਟ ਆਪਣੇ ਕੋਲ ਰੱਖੋ, ਜਸਟ ਦੇਖਣੀ ਆ ਬੰਦ ਕਰ ਦਿਓ। ਜੀ ਮੈਂ ਨਹੀਂ ਚਾਹੁੰਦੀ ਕਿ ਲੋਕੀ ਜਾਂ ਸਾਡਾ ਪੂਰਾ ਫੈਮਿਲੀ ਨਹੀਂ ਚਾਹੁੰਦੀ ਹੈਗੀ ਪਰਮਵੀਰ ਨੂੰ ਕੋਈ ਏਦਾਂ ਦੇਖੇ ਕਿ ਉਹ ਏਦਾਂ ਆਪਣੀ ਲਾਸਟ ਮੂਮੈਂਟ ਤੇ ਏਦਾਂ ਉਹਨੂੰ ਰਿਕੁਐਸਟ ਕਰਨ ਡਿਆ ਕਿ ਮੈਨੂੰ ਨਾ ਕਰ। ਜੀ 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 ਸੋ ਮੇਰੀ ਇੱਕ ਹੀ ਰਿਕੁਐਸਟ ਆ, ਤੁਸੀਂ ਦੇਖ ਲਈ ਆ ਓਕੇ ਆ, ਬਟ ਐਵੇਂ ਨਿਊਜ਼ ਚੈਨਲ ਨੂੰ ਵੀ ਇੱਕ ਹੀ ਰਿਕੁਐਸਟ ਆ ਕਿ ਉਹ ਚੀਜ਼ ਨੂੰ ਵਧਾ ਚੜਾ ਕੇ ਨਾ ਦੱਸਣ ਜਾਂ ਗਲਤ ਇਨਫੋਰਮੇਸ਼ਨ ਨਾ ਦੱਸਣ। ਤੁਸੀਂ ਆਈ ਮੀਨ ਉਹ ਐਕਟਿਵ ਇਨਵੈਸਟੀਗੇਸ਼ਨ ਆ, ਤੁਸੀਂ ਗਲਤ ਇਨਫੋਰਮੇਸ਼ਨ ਦੱਸੋਗੇ ਸਮਹਾਉ ਇਹ ਕੇਸ ਤੇ ਇੰਪੈਕਟ ਕਰੂਗਾ। ਬਿਲਕੁਲ ਠੀਕ ਹੈ। ਠੀਕ ਹੈ ਜੀ। ਹਾਂਜੀ ਜੀ ਬਾਕੀ ਮੈਂ ਤੁਹਾਡਾ ਬਹੁਤ ਥੈਂਕਫੁਲ ਹਾਂ, ਤੁਸੀਂ ਆਪਦਾ ਪਲੇਟਫਾਰਮ ਮੈਨੂੰ ਦਿੱਤਾ ਨਹੀਂ ਇਹ ਕੋਈ ਸ਼ੇਅਰ ਨਹੀਂ ਕਰਨ ਨਹੀਂ ਵਾਸਤੇ। ਨਹੀਂ ਜੀ, ਇਹ ਆਪਣੀ ਕਮਿਊਨਿਟੀ ਦੇ ਲਈ ਆ ਇਹ ਪਲੇਟਫਾਰਮ। ਸੋ ਕਮਿਊਨਿਟੀ ਦੀ ਜਿੱਥੇ ਗੱਲ ਹੋਵੇ, ਭਾਈਚਾਰੇ ਦੀ ਗੱਲ ਹੋਵੇ, ਆਪਣੇ ਚਾਹੇ ਮੁੰਡਾ ਹੈ ਕੁੜੀ ਹੈ, ਕਿਸੇ ਦੇ ਲਈ ਵੀ ਇਹ ਹਮੇਸ਼ਾ ਅਸੀਂ 24 ਆਵਰ ਉਹਨਾਂ ਦੇ ਲਈ ਉਪਲਬਧ ਹਾਂ। ਤੁਸੀਂ ਇੰਨੇ ਔਖੇ ਵਕਤ ਦੇ ਵਿੱਚੋਂ ਤੁਸੀਂ ਜਿਹੜਾ ਉਹ ਵਕਤ ਕੱਢਿਆ ਆ, ਇਹ ਬੜਾ ਔਖਾ ਕੰਮ ਆ, ਪਰ ਅਸੀਂ ਫਿਰ ਵੀ ਥੈਂਕ ਯੂ ਕਰਦੇ ਹਾਂ ਵੀ ਤੁਸੀਂ ਇਹ ਸਟੋਰੀ ਸ਼ੇਅਰ ਕੀਤੀ, ਪਰਮਵੀਰ ਬਾਰੇ ਸਾਨੂੰ ਜਿਹੜਾ ਉਹ ਦੱਸਿਆ, ਉਸ ਦੇ ਪਰਿਵਾਰ ਦੇ ਬਾਰੇ ਦੱਸਿਆ, ਜੋ ਇਸ ਟਾਈਮ ਉਹਨਾਂ ਦੇ ਹਾਲਾਤ ਨੇ ਤੇ ਜੋ ਇਸ ਟਾਈਮ ਚੱਲ ਰਿਹਾ ਉਸ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਤੇ ਬਾਕੀ ਪਲੀਜ਼ ਜਿੰਨੇ ਵੀ ਸਾਡੇ ਸੁਣ ਦੇਖ ਰਹੇ ਆ, ਜਿਨ੍ਹਾਂ ਦੇ ਕੋਲ ਵੀ ਇਹ ਵੀਡੀਓਜ਼ ਪਹੁੰਚੀਆਂ ਆ, ਉਹ ਅਸੀਂ ਤਾਂ ਹੀ ਜਿਹੜੀ ਉਹ ਅੱਗੇ ਆਪਣੇ ਵੱਲੋਂ ਵੀ ਅਸੀਂ ਸ਼ੇਅਰ ਨਹੀਂ ਕੀਤੀ ਵੀ ਇਹ ਚੰਗਾ ਜਿਹਾ ਨਹੀਂ ਲੱਗਦਾ। ਜਿੱਦਾਂ ਤੁਸੀਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਵੀ ਤੁਸੀਂ ਆਥੋਰਾਈਜ਼ ਕਹਿੰਦੇ ਵੀ ਪਰਿਵਾਰ ਚਾਹੁੰਦਾ ਨਹੀਂ ਸੀਗਾ ਵੀ ਇਦਾਂ ਜਿਹੜਾ ਉਹ ਦਿਖਾਈ ਜਾਵੇ। ਸੋ ਪਲੀਜ਼ ਇਹਨਾਂ ਦੀ ਗੱਲ ਨੂੰ ਸਾਰੇ ਜਾਣੇ ਮੰਨਣ, ਜਿਹੜੇ ਕੋਈ ਪੇਜਿਸ ਵਾਲੇ ਵੀ ਜਿਨ੍ਹਾਂ ਨੇ ਪਾਈਆਂ ਨੇ। ਜੇ ਤੁਸੀਂ ਕਰਨਾ ਵੀ ਹੋਵੇ ਨਾ, ਪਲੀਜ਼ ਇਹੋ ਜਿਹੇ ਥਾਵਾਂ ਦੇ ਉੱਤੇ ਬਲਰ ਕਰ ਦਿਆ ਕਰੋ, ਆਵਾਜ਼ ਜਿਹੜੀ ਉਹ ਕੱਢ ਦਿਆ ਕਰੋ। ਥੋੜ੍ਹੀ ਜਿਹੀ ਡੀਸੈਂਸੀ ਉਸ ਪਰਿਵਾਰ ਦੇ ਲਈ ਆਪਾਂ ਰੱਖੀਏ, ਉਸ ਵਿਛੜੀ ਰੂਹ ਦੇ ਲਈ ਜਿਹੜਾ ਉਹ ਤੁਸੀਂ ਰੱਖੀਏ। ਸੁਖਦੀਪ ਜੀ, ਗੱਲਬਾਤ ਕਰਨ ਦੇ ਲਈ ਥੈਂਕ ਯੂ ਤੁਹਾਡਾ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਬਹੁਤ ਔਖਾ ਹੋ ਜਾਂਦਾ ਪ੍ਰਵੀਨ, ਬੰਦਾ ਕੀ ਇਸ ਦੇ ਵਿੱਚ ਗੱਲ ਕਰੇ ਅੱਗੇ, ਹਨਾ ਵੀ ਬਹੁਤ ਔਖਾ, ਦਿਲ ਆਪਣਾ ਸਾਰਿਆਂ ਦਾ ਟੁੱਟ ਜਾਂਦਾ। ਹੁਣ ਦੇਖੋ 33 ਸਾਲ ਕੀ ਉਮਰ ਹੁੰਦੀ ਆ, ਸਾਡੇ ਤੋਂ ਵੀ ਛੋਟਾ। ਹਾਂਜੀ ਜਿੱਦਾਂ ਇਹ ਦੱਸ ਰਹੇ ਸੀ ਸੁਖਦੀਪ ਵੀ ਬੜਾ ਖੁਸ਼ ਮਿਜ਼ਾਜ, ਕਿਸ ਬਾਕੀਆਂ ਦੇ ਕੰਮ ਭੱਜ ਕੇ ਕਰਨ ਵਾਲਾ, ਤੇ ਉਹਦੇ ਨਾਲ ਅਜਿਹਾ ਜਿਹੜਾ ਉਹ ਵਾਪਰਨਾ ਬਹੁਤ ਹੀ ਮੰਦਭਾਗਾ ਆ। ਤੇ ਇਸੇ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ, ਕਿੱਥੇ ਇਹ ਚੀਜ਼ ਜਿਹੜੀ ਉਹ ਪਹੁੰਚੀ, ਕਿਉਂ ਇਹ ਕਈ ਵਾਰੀ ਵਾਪਰ ਜਾਂਦਾ ਆ, ਕਿੱਥੇ ਪਾਲਿਸੀਜ਼ ਦੇ ਵਿੱਚ ਖਾਮੀਆਂ ਨੇ, ਉਹਨਾਂ ਦੇ ਉੱਤੇ ਵੀ ਜਿਹੜੀ ਉਹ ਆਪਾਂ ਚਰਚਾ ਜਿਹੜੀ ਉਹ ਕਰਾਂਗੇ। ਤੇ ਸਰੋਤੇ ਪਲੀਜ਼ ਇੱਦਾਂ ਜੁੜੇ ਰਹੋ ਤੁਸੀਂ ਸਾਡੇ ਨਾਲ। ਤੇ ਜੇ ਤੁਸੀਂ ਵੀ ਆਪਣੇ ਕੋਈ ਵਿਚਾਰ ਇਸ ਦੇ ਵਿੱਚ ਸਾਂਝੇ ਕਰਨਾ ਚਾਹੁੰਦੇ ਆ, ਗੱਲਬਾਤ ਤੁਸੀਂ ਕੋਈ ਕਰਨੀ ਚਾਹੁੰਦੇ ਹੋਵੋ, ਤਾਂ ਤੁਸੀਂ ਕਾਲ ਕਰ ਸਕਦੇ ਹੋ, ਸੰਪਰਕ ਕਰ ਸਕਦੇ ਹੋ। ਸਟੂਡੀਓ 'ਚ ਨੰਬਰ ਹੈ 408 272 5200। ਤੇ ਅਸੀਂ ਤੁਹਾਨੂੰ ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਨਾਲ ਜੋੜਦੇ ਹਾਂ ਰਾਜ ਕਰਮਜੀਤ ਸਿੰਘ ਜੀ ਨੂੰ। ਅੱਜ ਸਾਂਝੀ ਸੱਥ ਅਤੇ ਸੱਥ ਦੇ ਵਿੱਚ ਅੱਜ ਸੋਗ ਹੈ, ਕਿਉਂਕਿ ਅੱਜ 33 ਸਾਲਾ ਨੌਜਵਾਨ ਕਿਸੇ ਸਿਰ ਫਿਰੇ ਹਮਲਾਵਰ ਦੀ ਦਰਿੰਦਗੀ ਦਾ ਸ਼ਿਕਾਰ ਹੋ ਗਿਆ। ਰਾਜ ਕਰਮਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਨੂੰ ਵੀ ਇੱਕ ਵਾਰੀ ਫਿਰ
ਜੀ ਆਇਆਂ ਨੂੰ ਆਖਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਸੋ ਹੁਣੇ ਆਪਾਂ ਗੱਲਬਾਤ ਕੀਤੀ ਕੁਛ ਜੀ। ਦਿਨ ਪਹਿਲਾਂ ਬੀਤੇ ਐਤਵਾਰ ਦੀ ਇਹ ਘਟਨਾ ਆ ਟੁਪਲੋ ਜਿਹੜਾ ਸ਼ਹਿਰ ਮਿਸੀਸਿਪੀ ਦੇ ਵਿੱਚ ਜੈਕਸਨ ਮੈਂਫਿਸ ਇਹ ਇਲਾਕੇ ਅਜਿਹੀਆਂ ਘਟਨਾਵਾਂ ਦੇ ਲਈ ਬਦਨਾਮ ਨੇ। ਜੀ ਰੋਬਰੀਜ਼ ਇਦਾਂ ਦਾ ਕਈ ਵਾਰੀ ਤੁਹਾਨੂੰ ਕੋਈ ਜਾਣਕਾਰ ਤੁਹਾਡੇ ਇਦਾਂ ਦੇ ਜਾਣਦੇ ਹੁੰਦੇ ਆ, ਉਹ ਉੱਥੇ ਬੰਦੇ ਸ਼ੁਰੂ 'ਚ ਜਾਂਦੇ ਪਰ ਉੱਥੋਂ ਮੂਵ ਹੋ ਜਾਂਦੇ ਆ ਠੀਕ ਹੈ। ਵੀ ਕੰਮ ਬਹੁਤ ਖਤਰਨਾਕ ਬਹੁਤ ਆ ਉੱਥੇ ਵੀ ਇਦਾਂ ਹਮ। ਦੀਆਂ ਆਮ ਹੀ ਆ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਸੋਸ਼ਲੀ ਜਿੱਦਾਂ ਵੀ ਮੈਂ ਕਿਹਾ ਨਾ ਵੀ ਬਦਨਾਮ ਨੇ ਇਹ ਸ਼ਹਿਰ ਉਹ ਜਿਹੀ ਚੀਜ਼ਾਂ ਲਈ। ਪਰ ਜਿੱਦਾਂ ਇਹਨਾਂ ਨੇ ਕਿਹਾ ਵੀ ਪਿਛਲੇ ਕਈ ਵਰ੍ਹਿਆਂ ਤੋਂ ਦਹਾਕਿਆਂ ਤੋਂ ਉੱਥੇ ਉਹਨਾਂ ਦਾ ਪਰਿਵਾਰ ਰਹਿ ਰਹੇ ਆ, ਹੋਰ ਜੀ ਜਿਹੜੇ ਉੱਥੇ ਰਹਿ ਰਹੇ ਆ, ਤੇ ਕਦੀ ਇਦਾਂ ਦੀ ਚੀਜ਼ ਨਹੀਂ ਸੀ ਉੱਥੇ ਸੁਣੀ। ਕ੍ਰਿਸ ਕੋਪਲੈਂਡ ਨਾਂ ਦੇ ਇਸ ਕ੍ਰਿਮੀਨਲ ਨੇ ਪਹਿਲੋਂ ਰੈਕੀ ਕੀਤੀ ਪੌਣੇ 9 ਵਜੇ ਜੀ ਜਿੱਦਾਂ ਉਹਨਾਂ ਨੇ ਦੱਸਿਆ ਵੀ ਉਹ ਆਇਆ, ਉਸਨੇ ਦੇਖਿਆ ਉਦੋਂ ਹੋਰ ਕਸਟਮਰ ਸੀਗੇ, ਸੋ ਚਲਾ ਗਿਆ ਹੋਰ ਡਾਲਰ ਜਨਰਲ 'ਚ ਗਿਆ। ਉੱਥੋਂ ਬਾਅਦ ਦੇ ਵਿੱਚ ਫਿਰ ਇੱਥੇ 9:20 ਦੇ ਉੱਤੇ ਆਇਆ, ਬੰਦੂਕ ਕੱਢ ਲਈ, ਬੰਦੂਕ ਤੋਂ ਬਾਅਦ ਦੇ ਵਿੱਚ ਪਰਮਵੀਰ ਨੂੰ ਉਹਨੇ ਜੋ ਆਖਿਆ ਲੁੱਟਣ ਦੇ ਫਿਰਾਕ ਦੇ ਵਿੱਚ ਆਇਆ। ਪਰਮਵੀਰ ਨੇ ਕਿਹਾ ਵੀ ਭਾਈ ਤੂੰ ਜੋ ਲੈ ਕੇ ਜਾਣਾ ਲੈ ਜਾ, ਹਾਂਜੀ ਹਾਂਜੀ ਬਿਲਕੁਲ। ਉਹ ਸਾਰਾ ਕੁਝ ਵੀ ਉਹਨੇ ਕਰ ਵੀ ਦਿੱਤਾ। ਪਰ ਫਿਰ ਵੀ ਜਾਂਦੇ ਕੋਈ ਉਹਦੇ ਵੱਲੋਂ ਕੋਈ ਨਹੀਂ, ਜੇ ਕਿਸੇ ਨੇ ਉਹ ਵੀਡੀਓ ਦੇਖੀ ਆ ਉਹਦੇ ਵੱਲੋਂ ਕਿਸੇ ਨੇ ਕੁਛ ਨਹੀਂ, ਕੋਈ ਉਸਨੇ ਕਿਹਾ ਨਹੀਂ। ਉਹਨੇ ਕਿਹਾ ਵੀ ਭਾਈ ਜੀ ਆ ਵੀ ਲੈਣਾ ਆ ਵੀ ਲੈ ਜਾ। ਪਿੱਛੋਂ ਆਇਆ, ਪਿੱਛੋਂ ਸਿਰ 'ਚ ਗੋਲੀ ਮਾਰੀ, ਕੋਲਡ ਬਲੱਡਡ ਮਰਡਰ ਜਿਹੜਾ ਆ ਵੀ ਜਿੱਦਾਂ ਉਹ ਠਾਣ ਕੇ ਆਇਆ ਹੋਵੇ ਵੀ ਮੈਂ ਅੱਜ ਮਾਰਨਾ ਆ। ਵੀ ਇੰਨੀ ਦਰਿੰਦਗੀ, ਐਡਾ ਦਰਿੰਦਾ ਜਿਹੜਾ ਉਹ ਸੀਗਾ। ਉਹਦੇ ਐਂਕਲ ਬ੍ਰੇਸਲੇਟ ਲੱਗਾ ਹੋਇਆ ਵੀ ਹਰ ਵੇਲੇ ਪੁਲਿਸ ਨੂੰ ਪਤਾ ਵੀ ਉਹ ਕਿੱਥੇ ਆ। ਪਹਿਲੋਂ ਕਿਸੇ ਹੋਰ ਕ੍ਰਾਈਮ 'ਚੋਂ ਬਾਹਰ ਆਇਆ ਹੋਣਾ, ਉਹ 'ਚੋਂ ਉਹਨੂੰ ਐਂਕਲ ਬ੍ਰੇਸਲੇਟ ਪਾ ਕੇ ਜਿਹੜਾ ਉੱਥੇ ਉਹਨਾਂ ਨੇ ਛੱਡ ਦਿੱਤਾ ਹੋਣਾ ਵੀ ਤੂੰ ਜਾ। ਵੀ ਕਿਉਂਕਿ ਇੱਥੇ ਕਿ ਵੀ ਬੜੀ ਆਪਣੇ ਰੌਲੇ ਗੌਲੇ ਆ ਵੀ ਥਾਂ ਨਹੀਂ ਹੈਗੀ ਜੇਲ੍ਹਾਂ 'ਚ, ਇੰਨੀ ਜ਼ਿਆਦਾ ਕਈ ਵਾਰੀ ਜਿਹੜੀ ਉਹ ਹੋ ਜਾਂਦੇ ਆ। ਫਿਰ ਕਹਿੰਦੇ ਵੀ ਲੋ ਲੈਵਲ ਵਾਲੇ ਜਿਹੜੇ ਕ੍ਰਿਮੀਨਲ ਆ ਉਹਨਾਂ ਨੂੰ ਛੱਡ ਦਿੰਦੇ ਆ, ਕਈ ਵਾਰੀ ਉਹਨਾਂ 'ਚ ਫੈਲਣੀ ਵਾਲੇ ਵੀ ਜਿਹੜੇ ਉਹ ਛੱਡੀ ਜਾਂਦੇ ਆ। ਸੋ ਉਹ ਫਿਰ ਪਾਲਿਸੀ ਜਿਹੜੀ ਵੀ ਹੋਊਗੀ ਉਹਦੇ ਵਿੱਚ ਮੈਨੂੰ ਐਗਜ਼ੈਕਟ ਨਹੀਂ ਪਤਾ, ਪਰ ਬਹੁਤ ਸਾਰੀ ਥਾਵਾਂ 'ਤੇ ਇੱਦਾਂ ਦੀਆਂ ਪਾਲਿਸੀਜ਼ ਦੇਖੀਆਂ ਆ। ਰੀਸੈਂਟਲੀ ਸੈਨ ਫਰਾਂਸਿਸਕੋ ਦਾ ਜਿਹੜਾ ਡਿਸਟ੍ਰਿਕਟ ਅਟਰਨੀ ਆ ਉਹਨੂੰ ਰੀਕਾਲ ਹੀ ਇਸੇ ਕਰਕੇ ਜਿਹੜਾ ਉਹਨਾਂ ਨੇ ਕਰ ਲਿਆ ਵੀ ਕ੍ਰਾਈਮ ਦੇ ਉੱਤੇ ਬਹੁਤ ਸੌਫਟ ਆ, ਵੀ ਕ੍ਰਿਮੀਨਲਸ ਨੂੰ ਕੋਈ ਬਹੁਤੀ ਜੇਲ੍ਹ ਦਵਾਉਣ ਦੇ ਵਿੱਚ ਉਹਨਾਂ ਦਾ ਕੋਈ ਬਹੁਤਾ ਹੈ ਨਹੀਂ ਆ। ਉਹ ਹੋਰ ਤਰੀਕੇ ਦੇ ਨਾਲ ਸੋਚਦੇ ਆ, ਜਿੱਦਾਂ ਉਹ ਜਿਹੜਾ ਡਿਸਟ੍ਰਿਕਟ ਅਟਰਨੀ ਆ ਉਹ ਇਸ ਹਿਸਾਬ ਦੇ ਨਾਲ ਉਹ ਕਹਿੰਦਾ ਸੀ। ਪਰ ਲੋਕਾਂ ਨੇ ਕਿਹਾ ਵੀ ਨਹੀਂ, ਇਨਫ ਇਜ਼ ਇਨਫ, ਵੀ ਸਾਡੇ ਵੱਲੋਂ ਤੈਨੂੰ ਹੁਣ ਸਤਿ ਸ੍ਰੀ ਅਕਾਲ ਆ, ਵੀ ਤੇਰੇ ਵਰਗੇ ਸਾਨੂੰ ਡਿਸਟ੍ਰਿਕਟ ਅਟਰਨੀ ਜਿਹੜੇ ਆ ਉਹ ਨਹੀਂ ਚਾਹੀਦੇ। ਇੱਦਾਂ ਦੀ ਪਾਲਿਸੀਜ਼ ਦੇ ਵਿੱਚ ਚੱਲਦੇ ਆ। ਜੇ ਕਈ ਬਾਹਰ ਆ ਕੇ ਕੋਈ ਇੱਦਾਂ ਦਾ ਕਰ ਦਿੰਦੇ ਆ, ਆਲਦੋ ਤੁਸੀਂ ਇਹ ਦਾਅਵਾ ਕਰਦੇ ਆ ਵੀ ਇੱਦਾਂ ਕਰਨ ਦੇ ਨਾਲ ਅਸੀਂ ਕ੍ਰਾਈਮ ਨੂੰ ਘਟਾਉਣਾ ਆ, ਪਰ ਜਦੋਂ ਕੋਈ ਇੱਦਾਂ ਦਾ ਘਿਨਾਉਣੀ ਹਰਕਤ ਕੋਲਡ ਬਲੱਡਡ ਮਰਡਰ ਕਰਦੇ ਆ, ਫਿਰ ਬਹੁਤ ਸਾਰੇ ਲੋਕ ਜਿਹੜੇ ਬਾਰਡਰ ਲਾਈਨ ਤੇ ਹੁੰਦੇ ਨਾ ਇਹੋ ਜਿਹੀਆਂ ਪਾਲਿਸੀਜ਼ ਉੱਤੇ ਵੀ ਨਹੀਂ ਉਹ ਆ, ਪਰ ਜਦੋਂ ਉਹ ਆਪਣੇ ਭਾਈਚਾਰੇ ਜਾਂ ਆਪਣੀ ਕਮਿਊਨਿਟੀ ਜਾਂ ਆਪਣੇ ਕਿਸੇ ਪਰਿਵਾਰਕ ਦੇ ਨਾਲ ਜੇ ਕਿਤੇ ਵਾਪਰ ਜਾਂਦਾ ਆ ਤੇ ਉਹ ਬੰਦੇ ਬਦਲ ਜਾਂਦੇ ਆ। ਫਿਰ ਉਹਦੇ ਵਿੱਚ ਉਹ ਤਬਦੀਲੀ ਜਿਹੜੀ ਉਹ ਆ ਜਾਂਦੀ ਆ। ਸੋ ਇਹ ਕੋਪਲੈਂਡ ਦੇ ਇਸ ਕ੍ਰਿਮੀਨਲ ਨੇ ਮੋਰਿਓ ਰਜਿਸਟਰ ਵਾਲੇ ਪਾਸਿਓਂ ਟੱਪ ਕੇ ਜਿਹੜਾ ਬੈਕ ਸਾਈਡ ਦੇ ਉੱਤੇ ਗਿਆ ਤੇ ਫਿਰ ਬਾਅਦ ਦੇ ਵਿੱਚ ਜੋ ਸਰਵੇਲੈਂਸ ਫੁਟੇਜ ਦੇ ਵਿੱਚ ਆਇਆ ਉਹ ਦੇਖਿਆ। ਜਿਹੜੇ ਪੁਲਿਸ ਚੀਫ ਉੱਥੋਂ ਦੇ ਜੌਨ ਕੁਆਕਾ, ਉਹਨਾਂ ਨੇ ਕਿਹਾ ਵੀ 27 ਸਾਲ ਹੋ ਗਏ ਮੈਨੂੰ ਲਾ ਐਨਫੋਰਸਮੈਂਟ ਦੇ ਪੁਲਿਸ ਦੇ ਵਿੱਚ ਉਸ ਇਲਾਕੇ ਦੇ ਵਿੱਚ ਕਰਦਿਆਂ। ਕਹਿੰਦੇ ਵੀ ਇਹ ਹੁਣ ਤੱਕ ਦੀ ਸਭ ਤੋਂ ਵਰਸਟ, ਸਭ ਤੋਂ ਘਿਨਾਉਣੀ ਦਰਦਨਾਕ ਜਿਹੜੀ ਚੀਜ਼ ਆ ਉਹ ਕਿਲਿੰਗ ਆ। ਕਹਿੰਦੇ ਵੀ ਲਿਟਰਲੀ ਐਗਜ਼ੀਕਿਊਟ ਜਿੱਦਾਂ ਕੀਤਾ ਹੁੰਦਾ, ਵੀ ਜਿੱਦਾਂ ਜਾਣ ਬੁੱਝ ਕੇ ਮਾਰਿਆ ਹੁੰਦਾ, ਜਿੱਦਾਂ ਦੇਖਦੇ ਨਾ ਵੀ ਕਿਸੇ ਨੂੰ ਸਜ਼ਾ ਦਿੱਤੀ ਹੁੰਦੀ ਵੀ ਤੈਨੂੰ ਗੋਲੀ ਦੇ ਨਾਲ ਮਾਰ ਦੇਣਾ ਹੈ। ਕਹਿੰਦੇ ਵੀ ਉਹਨੇ ਉਸ ਸਟਾਈਲ ਦੇ ਵਿੱਚ ਬੈਕ ਆਫ ਦਾ ਹੈਡ ਜਿਹੜੀ ਆ ਪਰਮਵੀਰ ਦੇ ਸਿਰ ਦੇ ਵਿੱਚ ਜਿਹੜੀ ਉਹ ਗੋਲੀ ਮਾਰੀ। ਕਹਿੰਦੇ ਵੀ ਇਹ ਆਊਟਰੇਜੀਅਸ ਆ, ਤੇ ਕਹਿੰਦੇ ਵੀ ਪ੍ਰੋਸੀਕਿਊਟਰ ਨੇ ਕਿਹਾ ਵੀ ਮੌਨਸਟਰਸ, ਵੀ ਜਿਹੜੇ ਸ਼ੈਤਾਨਾਂ ਵਾਲਾ ਕੰਮ ਇਸ ਬੰਦੇ ਨੇ ਜਿਹੜਾ ਉਹ ਕੀਤਾ ਆ। ਅਦਾਲਤ ਦੇ ਵਿੱਚ ਜਦ ਇਸ ਨੂੰ ਪੇਸ਼ ਕੀਤਾ ਸੀ 4 ਘੰਟਿਆਂ 'ਚ ਇਹਨੂੰ ਫੜ ਲਿਆ ਸੀਗਾ ਤੇ ਉਸ ਨੂੰ ਬੌਂਡ ਨਹੀਂ ਦਿੱਤਾ ਗਿਆ ਤੇ ਇਹਦੀ ਕ੍ਰਿਮੀਨਲ ਹਿਸਟਰੀ ਆਲਰੇਡੀ ਜਿਹੜੀ ਹੈਗੀ ਹੈ ਬਰਗਲਰੀ ਤੇ ਲਾਰਸਨੀ ਦੇ ਜਿਹੜੇ ਚਾਰजेस ਇਸ ਕੋਪਲੈਂਡ ਦੇ ਉੱਤੇ ਆਲਰੇਡੀ ਸੀਗੇ। ਐਮਡੌਕ ਪ੍ਰੋਬੇਸ਼ਨ ਦੇ ਉੱਤੇ ਉਸ ਟਾਈਮ ਬਾਹਰ ਸੀਗਾ। ਐਤਵਾਰ ਨੂੰ ਜਿਸ ਦਿਨ ਇਸਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਤੇ ਇੱਕ ਵਾਰੰਟ ਇਸ ਦਾ ਆਊਟਸਟੈਂਡਿੰਗ ਸੀਗਾ, ਵੀ ਇੱਕ ਵਾਰੰਟ ਦੇ ਵਿੱਚ ਲੋੜਿੰਦਾ ਸੀਗਾ ਪਹਿਲੋਂ ਵੀ ਜਿਹੜਾ ਇਹ ਲੋੜਿੰਦਾ ਸੀ ਜਦ ਇਸਨੇ ਇਸ ਘਟਨਾ ਨੂੰ ਜਿਹੜਾ ਇਹ ਅੰਜਾਮ ਦਿੱਤਾ ਆ। ਤੇ ਕਹਿੰਦੇ ਵੀ ਹੁਣ ਇਸ ਦੇ ਉੱਤੇ ਕੈਪੀਟਲ ਮਰਡਰ ਦੇ ਨਾਲ ਚਾਰਜ ਕੀਤਾ ਗਿਆ ਆ, ਵੀ ਸੋਚ ਸਮਝ ਕੇ ਕਹਿ ਲਓ ਵੀ ਇਸਨੇ ਵੀ ਕਤਲ ਜਿਹੜਾ ਉਹ ਕੀਤਾ। ਤੇ ਜੇ ਹੁਣ ਟਰਾਇਲ ਦੇ ਵਿੱਚ ਇਹ ਦੋਸ਼ੀ ਪਾਇਆ ਜਾਂਦਾ, ਕੈਪੀਟਲ ਮਰਡਰ ਦਾ ਦੋਸ਼ੀ ਪਾਇਆ ਜਾਂਦਾ ਆ, ਤਾਂ ਇਸ ਨੂੰ ਸਜ਼ਾਏ ਮੌਤ ਵੀ ਹੋ ਸਕਦੀ ਆ।
ਸੋ ਜਿਹੜਾ ਮਿਸੀਸਿਪੀ ਦੇ ਵਿੱਚ ਜੀ। ਉੱਥੇ ਕੈਪੀਟਲ ਪਨਿਸ਼ਮੈਂਟ ਜਿਹੜੀ ਉਹ ਅਜੇ ਵੀ ਬਰਕਰਾਰ ਹੈਗੀ ਆ, ਅਲਾਉਡ ਹੈਗੀ ਆ, ਤੇ ਫਿਰ ਇਹਦੇ ਕਰਕੇ ਡੈਥ ਪੈਨਲਟੀ ਕਹਿੰਦੇ ਆ ਵੀ ਇਸ ਨੂੰ ਦਿੱਤੀ ਜਾ ਸਕਦੀ ਆ ਵੀ ਜੇ ਇਸ ਦੇ ਵਿੱਚ ਟਰਾਇਲ ਦੇ ਵਿੱਚ ਇਸ ਦੋਸ਼ੀ ਜਿਹੜਾ ਉਹ ਸਾਬਤ ਹੋ ਜਾਂਦਾ ਆ। 33 ਸਾਲਾਂ ਦਾ ਨੌਜਵਾਨ, ਅੱਖਾਂ ਚੋਂ ਚਿਹਰਾ ਹੀ ਨਹੀਂ ਉਹਦਾ ਜਾ ਰਿਹਾ ਪ੍ਰਵੀਨ, ਜਦੋਂ ਜੀ, ਦੀ ਉਹਦੀ ਬਿਲਕੁਲ। ਤਸਵੀਰ ਜਿਹੜੀ ਉਹ ਆਪਾਂ ਦੇਖੀ ਹੈਗੀ ਆ, ਹੂੰ। ਵੀ ਬਿਲਕੁਲ ਨੌਜਵਾਨ ਗੱਭਰੂ ਜਵਾਨ, ਜਿੱਦਾਂ ਜੀ। ਹੁੰਦਾ ਵੀ ਉਹ ਅਗਲਾ ਬੰਦਾ ਸੋਚਦਾ ਹੋਣਾ ਵੀ ਮੋਢਿਆਂ ਤੇ ਭਾਰ ਚੱਕ ਕੇ ਅਸੀਂ ਪਰਿਵਾਰ ਦੇ ਲਈ ਆਹ ਕੁਛ ਕਰਨਾ, ਬਿਲਕੁਲ ਜੀ, ਆਪਣੇ ਇਹਦੇ ਲਈ ਆਹ ਕਰਾਂਗੇ, ਕਿਸੇ ਦੇ ਲਈ ਕੁਛ ਕਰਾਂਗੇ, ਕਿਸੇ ਨੂੰ ਹੋਰ ਤਗੜੇ ਜਿਹੜਾ ਉਹ ਆਪਾਂ ਹੂੰ, ਕਰਾਂਗੇ, ਤੇ ਉਹ ਗੱਲਾਂ ਧਰੀਆਂ ਧਰਾਈਆਂ ਜਿਹੜੀਆਂ ਉਹ ਰਹਿ ਜਾਂਦੀਆਂ ਆ। ਸੋ ਬਹੁਤ ਹੀ ਇਹਦਾ ਜਿਹੜਾ ਅਫਸੋਸਜਨਕ ਘਟਨਾ ਦੂਜਾ ਜਿਹੜੀ ਵਾਪਰੀ ਦਰਦਨਾਕ ਆ। ਪਹਿਲੂ ਰਾਜਕਰਮਜੀਤ ਸਿੰਘ ਜੀ, ਉਹ ਇਹ ਵੀ ਹੈ ਕਿ ਇੱਕ ਘਟਨਾ ਵਾਪਰ ਗਈ, ਉਹ ਬੰਦੇ ਨੇ ਤਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਹੂੰ ਹੂੰ ਪਰ ਬਾਅਦ ਦੇ ਵਿੱਚ ਜਿਹੜੀ ਵੀਡੀਓ ਲੀਕ ਹੋਈ ਹੂੰ ਔਰ ਉਸ ਵੀਡੀਓ ਨੂੰ ਬਿਨਾਂ ਮਿਊਟ ਕੀਤੇ ਤੇ ਬਿਨਾਂ ਉਹਨੂੰ ਬਲਰ ਕੀਤੇ ਉਹਦੀ ਬਾਡੀ ਨੂੰ ਤੇ ਤੁਸੀਂ ਹਾਂ। ਸਪਰੈਡ ਕਰਤਾ। ਹੂੰ ਤੁਸੀਂ ਦੇਖੋ, ਜਦੋਂ ਇਹ ਜੀ ਆਪਾਂ ਆਮ ਦੇਖਿਆ ਸਾਡੇ ਸਮਾਜ ਦੇ ਵਿੱਚ ਕੀ ਹੈ ਕਿ ਜਦੋਂ ਇਹੋ ਜਿਹੀ ਘਟਨਾ ਵਾਪਰੀ ਜਾਂਦੀ ਹੈ, ਪਰਿਵਾਰ ਨੂੰ ਯਕਦਮ ਨਹੀਂ ਦੱਸਿਆ ਜਾਂਦਾ। ਹਾਂਜੀ, ਥੋੜਾ ਸਮਾਂ ਲੱਗਦਾ ਬੰਦੇ ਹਾਂਜੀ। ਨੂੰ ਬਿਠਾਇਆ ਕੱਲ੍ਹ ਜਾਂਦਾ। ਮੈਂ ਭੈਣ ਜੀ ਦੀ ਇੰਟਰਵਿਊ ਸੁਣ ਰਿਹਾ ਸੀ, ਸੰਦੀਪ ਨੰਗਲੰਬੀਆਂ ਦੇ ਘਰ ਜੀ, ਦੀ ਜੀ। ਭੈਣ। ਹੂੰ। ਉਹ ਕਹਿੰਦੀ ਵੀ ਮੈਨੂੰ ਦੱਸਣ ਦੀ ਕਿਸੇ ਦੀ ਜ਼ਰੂਰਤ ਹੀ ਨਾ, ਹਿੰਮਤ ਹੀ ਨਾ ਪਈ। ਹਿੰਮਤ ਹੀ ਨਹੀਂ ਪੈਂਦੀ। ਵੀ ਕੀ ਵੀ ਦੱਸੇ ਬੰਦਾ, ਕਹਿਰ ਦੀ ਮੌਤ। ਹੂੰ ਤੇ ਉਹ ਬੀਬੀ ਨੇ ਜਾ ਕੇ ਉੱਥੇ ਵੀਡੀਓ ਦਿਖਾਤੀ ਉਹ ਮਾਤਾ ਨੂੰ ਵਿਚਾਰੀ ਨੂੰ। ਜਦੋਂ ਦੱਸ ਕੇ ਤੇ ਗਈ ਸੀ ਇਹ ਸੁਖਦੀਪ। ਸਾਡਾ, ਅਸੀਂ ਤਾਂ ਸਗੋਂ ਸੰਵੇਦਨ ਉਦੋਂ ਜ਼ਿਆਦਾ ਹੀਣ ਹੋ ਗਏ ਹਾਂ। ਸੰਵੇਦਨ ਜਿਹਨੇ ਮਤਲਬ ਕਤਲ ਕੀਤਾ ਉਹ ਤਾਂ ਕੀਤਾ ਉਹ ਹੀ ਤਾਂ ਕੀਤਾ। ਕੀਤਾ ਹੀ ਹੈ। ਅਸੀਂ ਜਾ ਕੇ ਜਿਹੜੇ ਬਾਰ-ਬਾਰ ਹੋਰ- ਦਿਖਾਉਣਾ ਉਸ ਚੀਜ਼ ਹਾਂਜੀ, ਨੂੰ। ਅਸੀਂ ਹੋਰ ਹੈਗੇ, ਇਹ ਤਾਂ ਬਹੁਤ ਘਿਨਾਉਣਾ ਸਾਡੇ ਸਮਾਜ ਦਾ ਇੱਕ ਪੱਖ ਹੈ। ਪੱਖ ਹੈ, ਹਾਂ, ਵੀ ਇਹ ਅਸੀਂ ਇਦਾਂ ਇੰਨੇ ਸੰਵੇਦਨਹੀਣ ਹੈ ਨਹੀਂ ਸੀਗੇ ਜਿੰਨੇ ਅਸੀਂ ਹੋ ਗਏ। ਜਿੰਦੇ ਹੁਣ ਤੁਸੀਂ ਦੇਖੋ ਵੀ ਅਸੀਂ ਉਹਨਾਂ ਨਾਲ ਗੱਲ ਕੀਤੀ ਔਰ ਸਾਡੀ ਆਵਾਜ਼ ਨਹੀਂ ਨਿਕਲ, ਸਾਨੂੰ ਬੋਲਣਾ ਔਖਾ ਹੋਇਆ ਪਿਆ ਵੀ ਯਾਰ ਕਿਵੇਂ ਬੋਲ ਗਏ ਸੀ। ਔਖਾ ਹੋ ਜਾਂਦਾ ਹੈ, ਬਿਲਕੁਲ ਤੁਸੀਂ ਪ੍ਰਵੀਨ, ਵੀ ਉੱਥੇ ਚਲੋ ਆਪਣੇ ਆਪ ਨੂੰ ਉਸ ਥਾਂ ਤੇ ਰੱਖ ਕੇ ਸੋਚਣਾ। ਬਹੁਤ ਤਗੜੀ ਸੀ ਭੈਣ ਉਹਦੀ ਜੀ। ਕਜ਼ਨ ਸੁਖਦੀਪ, ਜਿਸਨੇ ਬੜੀ ਹਿੰਮਤ ਦੇ ਬੜੀ ਨਾਲ ਹਿੰਮਤ ਜਿਹੜੀ ਦੇ ਇਹ ਨਾਲ, ਗੱਲ ਹਾਂਜੀ। ਜਿਹੜੀ ਉਹ ਕੀਤੀ ਆ। ਔਰ ਇੱਕ ਬੰਦਾ ਪਰਿਵਾਰ ਚ ਨਹੀਂ ਰਿਹਾ, ਦੋ ਜਾਣੇ ਪਰਿਵਾਰ ਦੇ ਹਸਪਤਾਲਾਂ ਚ ਨੇ। ਹਸਪਤਾਲਾਂ ਦੇ ਵਿੱਚ। ਕਿਸੇ ਨੂੰ ਬੇਹੋਸ਼ੀ ਦੇ ਟੀਕੇ ਔਰ ਲਾ ਕੋਈ ਕੇ ਸਵਾਇਆ ਦੇਖੋ, ਜਾ ਰਿਹਾ ਹਾਂਜੀ, ਵੀ ਭਾਈ ਕਿੰਨਾ ਉਹ ਪਰਿਵਾਰ ਦੇ ਲਈ ਔਖਾ ਹੋਊਗਾ। ਕੋਈ ਕੈਨੇਡਾ ਬੈਠਾ ਹਸਪਤਾਲ ਚ ਦਾਖਲ ਕਰਾਉਣਾ ਪਿਆ, ਉੱਥੇ ਕੋਈ ਪਰਿਵਾਰ ਦੇ ਪੰਜਾਬ ਉਹ ਦੇ ਵਿੱਚ ਆ। ਸੋ ਹੂੰ। ਇਹ ਤਾਂ ਉਸ ਤੋਂ ਵੀ ਜ਼ਿਆਦਾ ਇਸ ਟਾਈਮ ਸੰਵੇਦਨਾ ਦੀ ਤੇ ਮੋਢੇ ਦੀ, ਜਿੱਦਾਂ ਕਹਿੰਦੇ ਆ ਵੀ ਉਹ ਜ਼ਰੂਰਤ, ਹਮਦਰਦੀ ਦੀ ਇਸ ਪ੍ਰਵਾਸੀ ਟਾਈਮ ਦੀ ਬਹੁਤ ਬਹੁਤ ਜ਼ਿਆਦਾ ਜ਼ਿਆਦਾ ਜ਼ਰੂਰਤ। ਕੱਲ ਹੋਣੀ ਨਹੀਂ, ਹਾਂਜੀ। ਆਉਣ ਵਾਲੇ ਲੰਮੇ ਸਮੇਂ ਦੇ ਲਈ ਉਹਨਾਂ ਨੂੰ ਹਾਂਜੀ, ਜਿਹੜੀ ਉਹ ਬਿਲਕੁਲ। ਜ਼ਰੂਰਤ ਰਹਿਣੀ ਆ। ਭਰ ਜਵਾਨੀ ਚ 33 ਸਾਲਾਂ ਦਾ ਗੱਭਰੂ ਨੌਜਵਾਨ, ਕਿਸੇ ਦਾ ਮੁੰਡਾ ਕਿਸੇ ਪਰਿਵਾਰ ਦੇ ਵਿੱਚੋਂ ਚਲਾ ਗਿਆ ਹੋਵੇ, ਹਾਂਜੀ। ਤਾਂ ਉਹ ਆਪਾਂ ਸੋਚ ਹੀ ਸਕਦੇ, ਕਹਿ ਹੀ ਸਕਦੇ, ਜਿਹਦੇ ਨਾਲ ਵਾਪਰਦੀ ਅਸਲ ਉਸੇ ਨੂੰ ਹੀ ਪਤਾ ਲੱਗਦਾ ਹੈ। ਹਾਂਜੀ। ਕੱਲ ਦੇ ਦਿਨ ਆਪਾਂ, ਤੁਸੀਂ ਮੈਨੂੰ ਦੱਸ ਰਹੇ ਸੀਗੇ ਵੀ ਜਿਹੜਾ ਬੰਦਾ ਹਥਿਆਰਬੰਦ ਹੈ ਉਹਦੇ ਕੋਲੇ ਤੁਸੀਂ ਯਕਦਮ ਨਹੀਂ ਜਾਣਾ, ਕਿਉਂਕਿ ਉਹਨੇ ਰਿਸਪੌਂਡ ਕਰਨਾ ਉਸ ਤਰੀਕੇ ਨਾਲ ਕਿ ਮੈਨੂੰ ਖਤਰਾ ਵਾ। ਤੇ ਉਹ ਜਿਵੇਂ ਆਪਾਂ ਆਮ ਸੁਣਦੇ ਹਾਂ ਕਿ ਜੇ ਕੋਈ ਬੰਦਾ ਤੁਹਾਡੇ ਸਾਹਮਣੇ ਹਥਿਆਰ ਲੈ ਕੇ ਆ ਗਿਆ, ਤੁਸੀਂ ਸਰੈਂਡਰ ਟਾਈਪ ਕਰ ਦਿਓ, ਕਿ ਉਹਨੂੰ ਅਗਰੈਸਿਵ ਨਾ ਕਰੋ, ਕਿ ਬੰਦਾ ਅਗਰੈਸਿਵ ਨਾ ਹੋ ਜਾਏ, ਆਪਦੀ ਸੁਰੱਖਿਆ ਕਰਦਾ ਪਰ ਇਹਨੇ ਤਾਂ ਕੁਝ ਵੀ ਨਹੀਂ ਸੀ ਇਹਨੇ ਕੀਤਾ। ਕੁਝ ਵੀ ਨਹੀਂ, ਹੱਥ ਖੜੇ ਕਰਤੇ। ਤੁਸੀਂ ਵੀਡੀਓ ਦੇਖ ਲਓ, ਲੇਟ ਗਿਆ ਮੇਰੇ ਖਿਆਲ ਦੇ ਨਾਲ, ਜੇ ਆਪਾਂ ਗੱਲ ਹਾਂ, ਗੋਡਿਆਂ ਭਾਰ ਹੋ ਗਿਆ ਹਾਂਜੀ। ਸੀਗਾ, ਵੀ ਜਿੱਦਾਂ ਹੁੰਦਾ ਆ ਵੀ ਹੱਥ ਖੜੇ ਕਰ ਲਾ ਪਿੱਛੇ ਨੂੰ। ਉਹ ਕਹਿੰਦਾ ਵੀ ਤੂੰ ਭਾਈ ਆਹ ਚੱਕ ਕੇ ਲੈ ਕੇ ਜਾਣਾ, ਚਾਹੇ ਆਹ ਲੈ ਜਾ, ਵੀ ਦੈਟਸ ਓਕੇ। ਪਰ ਉਸ ਜਿਹੜਾ ਸ਼ੈਤਾਨੀ ਦਿਮਾਗ ਵਾਲੇ ਬੰਦੇ ਨੇ ਕੁਛ ਨਹੀਂ ਜਿਹੜਾ ਸੋਚਿਆ ਸਮਝਿਆ, ਤੇ ਉਸ ਨੂੰ ਲਾਈਕ ਕੋਲਡ ਬਲੱਡਲੀ ਜਿਹੜਾ ਉਹਨੂੰ ਮਰਡਰ ਕਰ ਦਿੱਤਾ, ਉਸਨੂੰ ਕਤਲ ਜਿਹੜਾ ਉਸਨੇ ਕਰ ਦਿੱਤਾ। ਇੱਥੇ ਵੀ ਆਪਾਂ ਨੂੰ ਜਿਹੜਾ ਨਾਲ ਦੇ ਨਾਲ ਜਿਹੜੇ ਇਲਾਕੇ ਦੀ ਇਹਨਾਂ ਨੇ ਦੱਸਿਆ ਵੀ ਟਪੈਲੋ, ਇੱਥੇ ਇਦਾਂ ਦੀਆਂ ਘਟਨਾਵਾਂ ਨਹੀਂ ਵਾਪਰਦੀਆਂ। ਹਾਂਜੀ। ਚਰਚ ਦਾ ਦੇਣਾ, ਛੋਟਾ ਸ਼ਹਿਰ ਹੈ, ਏਡਾ ਵੱਡਾ ਵੀ ਸ਼ਹਿਰ ਨਹੀਂ ਆ। ਠੀਕ ਹੈ। ਜਿੱਦਾਂ ਜਿੱਦਾਂ ਜੈਕਸਨ ਮਿਸਿਸਿਪੀ ਇੱਕ ਵੱਡਾ ਸ਼ਹਿਰ ਆ, ਮੈਂਫਿਸ ਵੱਡਾ ਸ਼ਹਿਰ ਆ, ਏਡਾ ਵੱਡਾ ਸ਼ਹਿਰ ਨਹੀਂ ਆ। ਸੋ ਇੱਥੇ ਇਦਾਂ ਦੀ ਘਟਨਾ ਜਿਹੜੀ ਉਹ ਵਾਪਰਨੀ ਪੂਰੇ ਦੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੰਦੀ ਆ, ਵੀ ਇਹ ਕੀ ਜਿਹੜਾ ਅਚਾਨਕ ਵਾਪਰ ਗਿਆ। ਜਦੋਂ ਇਹ ਘਟਨਾ ਆਈ ਨਾ, ਜਿਹੜੇ ਨਿਊਜ਼ ਚੈਨਲਸ ਨੇ ਪਾਇਆ ਸੀ, ਕਹਿੰਦੇ ਵੀ ਪਤਾ ਨਹੀਂ ਸਾਡਾ ਸ਼ਹਿਰ ਵੀ ਹੁਣ ਕਿਤੇ ਮੈਂਫਿਸ ਜੈਕਸਨ ਵਰਗਾ ਨਾ ਬਣ ਜਾਵੇ, ਵੀ ਇਦਾਂ ਦੇ ਜਿਹੜੇ ਕ੍ਰਿਮੀਨਲ ਵਰਤੀ ਵਾਲੇ ਲੋਕ ਆ ਉਹ ਜ਼ਿਆਦਾ ਨਾ ਜਿਹੜੇ ਇੱਥੇ ਆਉਣ ਲੱਗ ਜਾਣ, ਵੀ ਇਹ ਕੁਛ ਜਿਹੜਾ ਉਹ ਨਾ ਵਾਪਰ ਜਾਵੇ। ਸੋ ਇਸ ਟਾਈਮ ਅਮਰੀਕਾ ਦੇ ਵਿੱਚ ਬਹੁਤ ਵੱਡੀ ਬਹਿਸ ਦਾ ਵਿਸ਼ਾ ਆ, ਚੱਲ ਰਹੀ ਹੈ ਬਹਿਸ ਬਹੁਤ ਸਾਰੇ ਥਾਵਾਂ ਦੇ ਉੱਤੇ। ਬਹੁਤ ਸਾਰੇ ਜਿਹੜੇ ਲਿਬਰਲ ਸ਼ਹਿਰ ਆ, ਉਹਨਾਂ ਦੇ ਪ੍ਰਤੀ ਇਹ ਚੀਜ਼ ਚਰਚਾ ਦੇ ਵਿੱਚ ਰਹਿੰਦੀ ਆ ਵੀ ਇਹ ਬੜੇ ਸੌਫਟ ਨਹੀਂ ਕ੍ਰਾਈਮ ਨੂੰ ਲੈ ਕੇ, ਵੀ ਜਿਹੜੇ ਕ੍ਰਿਮੀਨਲਸ ਆ ਉਹਨਾਂ ਨੂੰ ਜਿਹੜੇ ਉਹ ਛੱਡ ਦਿੰਦੇ ਆ, ਵੀ ਉਹ ਬਾਅਦ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਨੂੰ ਫਿਰ ਅੰਜਾਮ ਦਿੰਦੇ ਆ। ਇੱਥੇ ਨਾਲ ਇਹ ਵੀ ਚਰਚਾ ਪ੍ਰਵੀਨ ਜਿਹੜੀ ਉਹ ਚੱਲਦੀ ਆ ਵੀ
ਆਪਾਂ ਬੀਤੇ ਦਿਨਾਂ 'ਚ ਖਬਰ ਕੀਤੀ ਸੀ, ਇੱਕ 90 ਸਾਲ ਦੀ ਪਤਾ ਨਹੀਂ ਉਮਰ ਵਾਲਾ ਕਿ LA ਸਾਈਡ ਤੇ ਸੀਗਾ, ਜੀ ਉਹਦੀ ਸਟੋਰ ਦੇ ਵਿੱਚ ਕੋਈ ਚੋਰੀ ਕਰਨ ਆਇਆ, ਅਗਲੇ ਨੇ ਅੱਗੋਂ ਨਾਲ 2 ਗੋਲੀਆਂ ਚਲਾਈਆਂ, ਉਹ ਡਰ ਕੇ ਭੱਜ ਗਏ ਉੱਥੋਂ ਦੌੜ ਕੇ। ਮੈਂ ਇਹ ਨਹੀਂ ਕਹਿੰਦਾ ਵੀ ਇਹਦੇ ਕੋਲ ਹੁੰਦੀ ਤਾਂ ਸ਼ਾਇਦ ਗੱਲ ਹੋਰ ਹੁੰਦੀ, ਪਰ ਹਾਂਜੀ ਫਰਕ ਹੁੰਦਾ ਹਾਂ ਜਦੋਂ ਇਹ ਵੀ ਤੁਹਾਡੇ ਕੋਲ ਸ਼ਸਤਰ ਹੁੰਦਾ ਆ, ਹਾਂਜੀ ਇਦਾਂ ਦਾ ਹਥਿਆਰਬੰਦ, ਹਥਿਆਰਬੰਦ, ਤੁਸੀਂ ਜਦੋਂ ਇਸ ਚੀਜ਼ ਦੇ ਵਿੱਚ ਜਿਹੜੇ ਉਹ ਹਾਂਜੀ ਹੁੰਦੇ ਆ, ਹੂੰ, ਤੇ ਜੇ ਤੁਹਾਡੀ ਸਟੇਟ ਉੱਥੇ ਅਲਾਉ ਕਰਦੀ ਹੈ ਵੀ ਤੁਹਾਨੂੰ ਪ੍ਰੋਟੈਕਸ਼ਨ ਦੇ ਲਈ ਇਦਾਂ ਦੀਆਂ ਚੀਜ਼ਾਂ ਤੁਸੀਂ ਚਲਾ ਸਕਦੇ ਆ ਆਪਣੀ ਉਸ ਚੀਜ਼ ਦੇ ਲਈ, ਸੇਫਟੀ ਦੇ ਲਈ, ਹਾਂਜੀ ਤੇ ਇੱਕ ਵਾਰੀ ਉਹਦੇ ਪ੍ਰਤੀ ਵੀ ਆਪਾਂ ਨੂੰ ਸੋਚਣ ਦੀ ਜਿਹੜੀ ਉਹ ਜ਼ਰੂਰਤ ਜਿਹੜੀ ਉਹ ਰਹਿੰਦੀ ਆ। ਹੂੰ, ਹਾਂ ਤੁਸੀਂ ਕਹਿ ਦਿਓ, ਕਹਿਣ ਨੂੰ ਗੱਲ ਬਹੁਤ ਸੋਹਣੀ ਲੱਗਦੀ ਵੀ ਕਿਸੇ ਦੇ ਕੋਲ ਵੀ ਗਨ ਨਹੀਂ ਹੋਣੀ ਚਾਹੀਦੀ, ਇਹ ਤਾਂ ਇਹ ਹਾਂਜੀ ਇਹ ਤਾਂ ਵਾਰੰਟਸ ਦੇ ਤੋਂ ਇਸ਼ੂ ਸੀਗਾ, ਹਾਂਜੀ ਆਲਰੇਡੀ ਐਂਕਲ ਬ੍ਰੈਸਲੇਟ ਲੱਗਾ ਸੀਗਾ, ਹੂੰ, ਆਬਵੀਅਸਲੀ ਇਹ ਨਹੀਂ ਸੀ ਲੈ ਸਕਦਾ ਕਾਨੂੰਨੀ ਤੌਰ ਦੇ ਉੱਤੇ। ਉਹ ਆਪਣਾ ਇੱਕ ਦੋਸਤ ਵੀ ਕਹਿੰਦਾ ਸੀ ਨਾ, ਕਹਿੰਦਾ ਸਾਡੇ ਕੋਲ ਵੀ ਹਥਿਆਰ ਹੈ, ਉੱਧਰ ਹਥਿਆਰ ਹੈ ਤੇ ਆਪੇ ਸ਼ਾਂਤੀ ਹੈ ਹਾਂ ਹਨਾ, ਮਤਲਬ ਨਹੀਂ, ਹੁਣ ਤੁਸੀਂ ਦੇਖੋ ਹਾਂਜੀ ਵੀ ਜਦੋਂ ਆਪਾਂ ਭਾਰਤ ਪਾਕਿਸਤਾਨ ਦੀ ਗੱਲ ਕਰਦੇ ਆ, ਉੱਥੇ ਹਾਂਜੀ ਦੋਨੇ ਪਰਮਾਣੂ ਹਥਿਆਰਾਂ ਵਾਲੇ ਆ। ਹਾਂਜੀ ਹਾਂ, ਗੱਲਾਂ ਗਲੋਚ ਚ, ਗਾਲੀ ਗਲੋਚ ਜੋ ਮਰਜ਼ੀ ਜਿਹੜੀ ਕਰੀ ਜਾਣ, ਬਿਲਕੁਲ ਉਹਨਾਂ ਨੂੰ ਇਹ ਪਤਾ ਵੀ ਜੇ ਇੱਕ ਪਾਸੋਂ ਪਰਮਾਣੂ ਚੱਲਦਾ ਤਾਂ ਦੂਜੇ ਵੀ ਚੱਲਣੇ ਆ, ਐਂਡੀ ਹੈ ਹੈਂਡੀ ਆ, ਤੇ ਫਿਰ ਹਾਂਜੀ ਕਈ ਵਾਰੀ ਜਿਹੜੇ ਸ਼ਸਤਰ ਆ ਸ਼ਾਂਤੀ ਦਾ ਪ੍ਰਤੀਕ ਬਣ ਬਣ ਜਾਂਦੇ। ਜਾਂਦੇ ਆ, ਬਿਲਕੁਲ ਕਿਉਂ ਹੁਣ ਇਹਨੂੰ ਤਾਂ ਇਹਨੇ ਤਾਂ ਫਿਰ ਵੀ ਲੈ ਹੀ ਲਈ ਬੰਦੂਕ, ਹਾਂਜੀ ਇਹਦੇ ਕੋਲ ਹਥਿਆਰ ਆ ਹੀ ਗਿਆ, ਹੂੰ, ਇਹਨੂੰ ਕਿਹੜਾ ਕਿਸੇ ਨੇ ਜਾ ਕੇ ਲੀਗਲੀ ਜਿਹੜਾ ਦਿੱਤਾ ਹੋਣਾ, ਜਾਂ ਲੀਗਲੀ ਇਹਨੇ ਜਿਹੜਾ ਉਹ ਲੈ ਲਿਆ ਹੋਣਾ ਕਿਸੇ ਹਨਾ, ਵੀ ਇਧਰੋਂ ਉਧਰੋਂ ਉਹਨੇ ਜਿਹੜਾ ਕ੍ਰਿਮੀਨਲ ਬਿਰਤੀ ਵਾਲਾ ਲੋਕ ਆ, ਉਹਨੇ ਹਥਿਆਰ ਕਿਸੇ ਵੀ ਚੀਜ਼ ਨੂੰ ਬਣਾ ਲੈਣਾ ਜੀ ਤੇ ਕਿਸੇ ਵੀ ਤਰੀਕੇ ਦੇ ਨਾਲ ਉਸ ਨੂੰ ਮੁਹੱਈਆ ਜਿਹੜਾ ਆਪਣੇ ਆਪ ਦੇ ਲਈ ਉਹਨੇ ਕਰ ਲੈਣਾ। ਸੋ ਦੂਜਿਆਂ ਨੂੰ ਵੀ ਇਸ ਚੀਜ਼ ਦੇ ਵਿੱਚ ਨਾਲ ਦੇਖਣ ਦੇ ਲਈ ਇਹ ਚੀਜ਼ ਜਿਹੜੀ ਉਹ ਚਾਹੀਦੀ ਹੁੰਦੀ ਆ ਵੀ ਭਾਈ ਆਪਾਂ ਆਪਣੀ ਸੇਫਟੀ ਵੀ ਰੱਖਣੀ ਆ, ਪਰਿਵਾਰ ਦੀ ਸੇਫਟੀ ਰੱਖਣੀ ਆ। ਜੀ ਸੋ ਇੱਕ ਵਾਰੀ ਰੀਸੈਂਟਲੀ ਇੱਕ ਵੀਡੀਓ ਆਈ ਸੀ, ਆਪਣੇ ਬੰਦਿਆਂ ਨੇ ਬੜੀ ਪ੍ਰਮੋਟ ਕੀਤੀ, ਬਹੁਤ ਚੱਕੀ, ਵੀ ਕਹਿੰਦੇ ਜੀ ਦੇਖੋ ਜੀ ਆਪਣੇ ਬਾਪੂ ਨੇ ਤਾਂ ਚੱਪਲ ਨਾਲ ਇੱਕ ਜਿਹੜਾ ਲਟੇਰਾ ਜਿਹੜਾ ਉਹ ਭਜਾ ਦਿੱਤਾ, ਹਾਂਜੀ ਠੀਕ ਹੈ ਨਾ। ਚਲੋ ਠੀਕ ਆ, ਉਸ ਟਾਈਮ ਉਹਨਾਂ ਦਾ ਬਜ਼ੁਰਗ ਦਾ ਜਿਹੜਾ ਉਹ ਬਚਾਅ ਹੋ ਗਿਆ, ਮੰਨ ਲਓ ਉਹਦੇ ਕੋਲ ਕੋਈ ਹੋਰ ਮਾਰੂ ਹਥਿਆਰ ਹੁੰਦਾ ਹਨਾ। ਬਿਲਕੁਲ ਇਹ ਚੀਜ਼ਾਂ ਆ, ਚਲੋ ਠੀਕ ਆ, ਕਦੀ ਕਦੀ ਇਦਾਂ ਦੀ ਚੀਜ਼ ਆਪਾਂ ਨੂੰ ਲੱਗਦੀ ਆ, ਹਥਿਆਰ ਮੂਰੇ ਬੰਦੇ ਦੀ ਕੀ ਨਹੀਂ ਹਾਂ ਇਹ ਤਾਂ ਆਬਵੀਅਸਲੀ ਕੁਝ ਵੀ ਜਿਹੜੀ ਨਹੀਂ ਹੈ ਹਾਂ, ਪਰ ਇਹ ਵੀ ਇਹ ਜਿਹੜਾ ਘਿਨਾਉਣੀ ਘਟਨਾ ਜਿਹੜੀ ਉਹ ਵਾਪਰੀ ਆ, ਇਹ ਇੱਕ ਥਾਂ ਤੇ ਨਹੀਂ ਆ ਪ੍ਰਵੀਨ, ਬਹੁਤ ਸਾਰੇ ਥਾਵਾਂ ਤੇ ਇਦਾਂ ਦੀਆਂ ਵਾਰਦਾਤਾਂ ਜਿਹੜੀਆਂ ਉਹ ਵਾਪਰ ਜਾਂਦੀਆਂ ਆ, ਤੇ ਆਪਾਂ ਨੂੰ ਇਸ ਚੀਜ਼ ਦੇ ਲਈ ਤਿਆਰ ਜਿਹੜਾ, ਕਈ ਤੇ ਇਲਾਕੇ ਅਜਿਹੇ ਹੁੰਦੇ ਆ ਜਿੱਥੇ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਪ੍ਰਫੁੱਲਤ ਨੇ, ਬਹੁਤ ਜ਼ਿਆਦਾ ਚੱਲਦੀਆਂ ਨੇ, ਤੇ ਉਹ ਬੰਦਾ ਉਸ ਹਿਸਾਬ ਦੇ ਨਾਲ ਤਿਆਰੀ ਜਿਹੜਾ ਉਹ ਉੱਥੇ ਰੱਖਦੇ ਵੀ ਆ। ਪਰ ਅਜਿਹੇ ਇਲਾਕੇ 'ਚ ਜਿਹੜਾ ਸ਼ਾਂਤੀ ਪਸੰਦ ਇਲਾਕਾ ਹੋਵੇ, ਉੱਥੇ ਜਦੋਂ ਇਦਾਂ ਦੀ ਘਟਨਾ ਜਦੋਂ ਵਾਪਰ ਜਾਂਦੀ, ਮੈਂਟਲੀ ਨਹੀਂ ਪ੍ਰਪੇਅਰ, ਕਈ ਅਸਥਿਰਤਾ ਵਾਲੇ ਇਲਾਕੇ ਆ, ਤੁਹਾਨੂੰ ਪਤਾ ਕਿ ਇੱਥੇ ਹੋ ਸਕਦਾ, ਹਾਂ ਤੁਸੀਂ ਉਹਦੇ ਲਈ ਪ੍ਰਪੇਅਰ ਹੁੰਦੇ ਆ, ਤੁਹਾਡੇ ਆਲੇ ਦੁਆਲੇ ਕੋਈ ਵੀ ਚੀਜ਼ ਵਾਪਰਦੀ ਹੈ ਜਿਹੜੀ ਤੁਹਾਨੂੰ ਚੁਕੰਨਾ ਕਰਦੀ ਹੈ, ਤੇ ਤੁਸੀਂ ਨਾਲ ਦੀ ਨਾਲ ਤੁਹਾਡਾ ਦਿਮਾਗ ਰਿਸਪੌਂਡ ਕਰਦਾ ਕਿ ਹੁਣ ਰੈਡੀ ਰਹਿ ਕੁਛ ਨਾ ਕੁਛ ਹੋ। ਇੱਥੇ ਆਲਰੇਡੀ ਪੀਸ ਆ, ਤੁਸੀਂ ਉੱਥੇ ਮੈਂ ਤੁਹਾਨੂੰ ਲੱਗਦਾ ਨਹੀਂ ਕਿ ਇੱਥੇ ਮੇਰੀ ਜਾਨ ਨੂੰ ਵੀ ਖਤਰਾ, ਔਰ 5 ਸਕਿੰਟਾਂ ਬਾਅਦ ਤੁਸੀਂ ਹੈ ਨਹੀਂ ਕਿ ਮਤਲਬ ਇਹ ਤਾਂ ਬਿਲਕੁਲ, ਕਿਉਂਕਿ ਸਕਿੰਟ ਦਾ ਕੁਛ ਹੀ ਲੱਗੇ, ਹਾਂਜੀ ਪੂਰੀ ਜਿਹੜੀ ਇਸ ਵਾਰਦਾਤ ਨੂੰ 1 ਮਿੰਟ ਦੇ ਵਿੱਚ ਸਾਰਾ ਕੁਛ ਜਿਹੜਾ ਇਹ ਵਾਪਰ ਗਿਆ, ਸਾਰਾ ਕੁਛ ਜਿਹੜਾ ਉਹ ਹੋ ਗਿਆ, ਤੇ ਸਾਡੇ ਕੋਲੋਂ ਇੱਕ ਨੌਜਵਾਨ ਮੁੰਡਾ ਖੋਹ ਲਿਆ ਗਿਆ, ਇਹ ਧੱਕੇ ਦੇ ਨਾਲ ਜਿਹੜਾ ਉਹ ਖੋਹ ਲਿਆ ਗਿਆ। ਆਲਦੋ ਅਸੀਂ ਕੱਲ ਗੱਲ ਕਰਦੇ ਸੀ ਵੀ ਕਈ ਵਾਰੀ ਆਪਣੀ ਗਲਤੀ ਦੇ ਨਾਲ ਵੀ ਆਪਾਂ ਜਾਨਾਂ ਗਵਾ ਲੈਂਦੇ ਆ, ਹਾਂਜੀ ਬਿਲਕੁਲ ਹਨਾ, ਵੀ ਉਹ ਚੀਜ਼ਾਂ ਇਹਦੇ ਵਿੱਚ ਇਸ ਮੁੰਡੇ ਦੀ ਕੋਈ ਗਲਤੀ ਨਹੀਂ, ਕੋਈ ਇਹਦੀ ਨਹੀਂ, ਮਿਹਨਤ ਕਰ ਰਿਹਾ ਸੀ, ਕੰਮ ਕਰ ਰਿਹਾ ਸੀ, ਜੋ ਅਮਰੀਕਨ ਡ੍ਰੀਮ ਜਿਸ ਨੂੰ ਆਖਿਆ ਜਾਂਦਾ ਵੀ ਬੰਦਾ ਆਉਂਦਾ, ਮਿਹਨਤ ਕਰਦਾ, ਕੰਮ ਕਰਦਾ ਆ, ਕਾਮਯਾਬ ਹੋ ਜਾਂਦਾ, ਮਤਲਬ ਆਪਾਂ ਸਾਰੇ ਜਾਣੇ ਆ ਉਹ, ਹਾਂਜੀ ਲਿਟਰਲੀ ਸਾਰੇ ਜਾਣੇ, ਲਿਟਰਲੀ ਐਵਰੀਵਨ, ਜਿਹੜੇ ਵੀ ਜਾਣੇ ਇੱਥੇ ਹੈਗੇ ਆ, ਜਿਹੜੇ ਸੁਣ ਰਹੇ ਆ, ਦੇਖ ਰਹੇ ਆ, ਇਹ ਆਪਾਂ ਹੀ ਆ। ਇਹ ਮੁੰਡਾ ਜਿਹੜਾ ਹੈ ਉਹ ਆਪਾਂ ਨੂੰ ਹੀ ਰਿਪਰੈਜ਼ੈਂਟ ਕਰਦਾ ਆ, ਵੀ ਉਹ ਉਸੇ ਡ੍ਰੀਮ ਨੂੰ ਰਿਪਰੈਜ਼ੈਂਟ ਜਿਹੜਾ ਉਹ ਕਰਦਾ ਆ, ਵੀ ਆ ਕੇ ਮਿਹਨਤ ਕਰਨੀ ਆ, ਕੰਮ ਕਰਨਾ ਆ, ਤਾਂ ਚੱਲ ਤੇਰੇ ਕੋਲ ਥੋੜਾ ਔਖਾ ਮੈਂ ਕਰ ਲੈਣਾ ਆ, ਤੇਰੇ ਕੋਲ ਸ਼ਿਫਟ ਅੱਜ ਤੂੰ ਕਿਤੇ ਤੂੰ ਹੋਰ ਬਿਜ਼ੀ ਆ, ਮੈਂ ਤੇਰੀ ਥਾਂ ਦੇ ਉੱਤੇ ਆ ਜਾਂਦਾ ਆ, ਮੈਂ ਕਰ ਸਕਦਾ ਆ। ਉਹ ਚੀਜ਼ ਕਰਦੇ ਕਰਦੇ ਮੁੰਡਾ ਮਿਹਨਤ ਕਰਦੇ ਕਰਦੇ ਜਿਹੜਾ ਆ ਇਸ ਹੱਤਿਆ ਦਾ, ਇਸ ਹਿੰਸਾ ਦਾ ਜਿਹੜਾ ਉਹ ਸ਼ਿਕਾਰ ਜਿਹੜਾ ਉਹ ਹੋ ਗਿਆ। ਸੋ ਤੇ ਜੇ ਤੁਸੀਂ ਵੀ ਕੋਈ ਵਿਚਾਰ ਆਪਣੇ ਸਾਂਝੇ ਕਰਨਾ ਚਾਹੁੰਦੇ ਹੋਵੋ ਤਾਂ ਕਾਲ ਕਰ ਸਕਦੇ ਹੋ, ਨੰਬਰ 408-272-52। ਮੇਰੇ ਖਿਆਲ ਨਾਲ ਰਾਜੀ ਬਹੁਤ ਸਾਰੇ ਜਿਹੜੇ ਸਾਡੇ ਕਾਲਰਸ ਹੋਣੇ ਆ, ਸੁਣਨ ਵਾਲੇ ਹੋਣੇ ਆ, ਉਹ ਸਟੋਰਾਂ ਦੇ ਉੱਤੇ ਕੰਮ ਕਰਦੇ ਆ, ਬਹੁਤ ਕਰਦੇ ਨੇ, ਤੇ ਇਹ ਵੀ ਇੱਕ ਥੋੜਾ ਸਮਝਿਆ ਜਾ ਸਕਦਾ ਹੈ ਕਿ ਜੇਕਰ ਤੁਹਾਨੂੰ ਆਸੇ-ਪਾਸੇ ਸ਼ੱਕੀ ਬੰਦਾ ਦਿਖਦਾ ਕੋਈ, ਤਾਂ ਉਸ ਟਾਈਮ ਤੁਸੀਂ ਕਿਵੇਂ ਰਿਸਪੌਂਡ ਕਰਦੇ ਹੋ? ਹਾਂ, ਅਲਰਟ ਕਿੱਦਾਂ ਹੋਣਾ ਆ, ਕਿਉਂਕਿ ਆਪਾਂ ਨੂੰ ਨਹੀਂ ਪਤਾ, ਆਪਾਂ ਕਿਸ ਕਾਰੋਬਾਰ 'ਚ ਨਹੀਂ,
ਸਾਨੂੰ ਨਹੀਂ ਪਤਾ। ਤਾਂ ਜੇਕਰ ਕੋਈ ਸੁਣਨ ਵਾਲਾ, ਦੇਖਣ ਵਾਲਾ, ਜੋ ਉਹਦੇ ਆਲੇ ਦੁਆਲੇ ਕੋਈ ਐਸੀ ਕੋਈ ਹਿੰਸਾ ਵਾਲੀ ਘਟਨਾ ਵਾਪਰੀ ਹੈ, ਜਿਹਦੇ ਤੋਂ ਕੋਈ ਸਬਕ ਲਿਆ, ਜਾਂ ਜਿੱਥੋਂ ਉਹ ਅਲਰਟ ਹੋਇਆ, ਜਾਂ ਜਿੱਥੋਂ ਨੂੰ ਪਤਾ ਲੱਗਦਾ ਕਿ ਆਪਦੇ ਆਪ ਨੂੰ ਸ਼ੈਲਟ ਕਿਵੇਂ ਕਰਨਾ ਇਹਨਾਂ ਇਹੋ ਜਿਹੇ ਮੌਕਿਆਂ ਤੇ, ਜਾਂ ਮਤਲਬ ਸਰੈਂਡਰ ਤੋਂ ਬਿਨਾਂ ਤੁਹਾਡੇ ਕੋਲ ਕੋਈ ਚਾਰਾ ਹੀ ਨਹੀਂ ਹੁੰਦਾ ਜੇ ਤੁਹਾਡੇ ਕੋਲ ਕੁਛ ਹੈ ਨਹੀਂ ਗਾ। ਤਾਂ ਪਰ ਕੁਛ ਟ੍ਰਿਕਸ ਹੁੰਦੀਆਂ ਨੇ, ਆਪਾਂ ਦੇਖਦੇ ਹਾਂ ਆਮ ਹੀ ਮੀਡੀਆ ਤੇ, ਸੋਸ਼ਲ ਮੀਡੀਆ ਤੇ ਵੀ ਦੇਖਦੇ ਹਾਂ ਕਿ ਉੱਥੋਂ ਤੁਸੀਂ ਬਚ ਸਕਦੇ ਆ। ਤਾਂ ਇਹੋ ਜਿਹੀਆਂ ਹਮਲਿਆਂ ਦੇ ਵਿੱਚ, ਇਹੋ ਜਿਹੀਆਂ ਘਟਨਾਵਾਂ ਦੇ ਵਿੱਚ ਤੁਸੀਂ ਆਪਣਾ ਬਚਾਅ ਕਿਵੇਂ ਕਰ ਸਕਦੇ ਆ? ਤਾਂ ਇਹਦੇ ਬਾਰੇ ਜ਼ਰੂਰ ਤੁਸੀਂ ਆਪਣੀ ਰਾਏ ਦੱਸੋ। ਜਿਹੜਾ ਕ੍ਰਿਮੀਨਲ ਬੰਦਾ ਉਹ ਕਿਸੇ ਦਾ ਸਕਾ ਨਹੀਂ ਹੈ, ਉਹਨੇ ਪਤਾ ਹੀ ਨਹੀਂ ਜੇ ਉਹ ਹਥਿਆਰਬੰਦ ਹੈ, ਔਰ ਕ੍ਰਿਮੀਨਲ ਸਾਈਕੀ ਦਾ ਉਹਨੇ ਪਤਾ ਹੀ ਨਹੀਂ ਕਿਹੋ ਜਿਹੀ ਘਟਨਾ ਨੂੰ ਅੰਜਾਮ ਦੇਣਾ ਆ, ਕਿਹੋ ਜਿਹੀ ਵਾਰਦਾਤ ਨੂੰ ਅੰਜਾਮ ਦੇਣਾ। ਪਤਾ ਨਹੀਂ ਉਹ ਤੁਹਾਡੀ ਜਾਨ ਦਾ ਵੈਰੀ ਨਾ ਬਣ ਜਾਵੇ, ਤੁਹਾਡੀ ਜਾਨ ਹੀ ਨਾ, ਉਹਦੀ ਜਿਹੜਾ ਇੱਕ ਕਦਮ ਆ ਉਹਦੀ ਤੁਹਾਡੀ ਜਾਨ ਹੀ ਨਾ ਲੈ ਜਾਵੇ। ਸੋ ਤੁਸੀਂ ਸਾਨੂੰ ਜ਼ਰੂਰ ਦੱਸ ਸਕਦੇ ਆ, ਤਾਂ ਜੋ ਆਪਾਂ ਹੋਰ ਲੋਕਾਂ ਤੱਕ ਵੀ ਇਹ ਦੱਸ ਸਕੀਏ ਕਿ ਵੀ ਅਲਰਟਨੈਸ ਕਿੱਦਾਂ, ਕਿੱਦਾਂ, ਜਾਂ ਪ੍ਰੀਪੇਅਰਡਨੈਸ ਜਿਹੜੇ ਤੁਹਾਡੇ ਪਛਾਣ ਕਿਵੇਂ ਕਰਨੀ ਹੈ। ਹਾਂ, ਵੀ ਕੁਛ ਇਹਨੂੰ ਜਿਵੇਂ ਉਹ ਜਿਹੜਾ ਦੱਸ ਕੇ ਗਏ ਆ ਭੈਣ ਜੀ ਹੁਣੇ ਕਿ ਪਹਿਲਾਂ ਉਹ ਆਇਆ, ਕਸਟਮਰ ਦੇਖ ਕੇ ਮੁੜ ਗਿਆ। ਉਹ ਬੰਦਾ ਬਾਅਦ ਦੇ ਵਿੱਚ ਹੀ ਦੇਖਦਾ ਹਾਂ। ਵੀਡੀਓ, ਕਈ ਵਾਰੀ ਚੇਤਾ ਵੀ ਨਹੀਂ ਹੁੰਦਾ। ਬਿਲਕੁਲ। ਜਿਹੜੇ ਉਦਾਂ ਸਟੋਰਾਂ ਤੇ ਕੰਮ ਕਰਦੇ ਉਹਨਾਂ ਨੂੰ ਲਾਈਕ ਵਾਈਬ ਹੁੰਦੀ ਹੈ ਨਾ, ਜਿੱਦਾਂ ਕਹਿੰਦੇ ਹਾਂਜੀ ਹਾਂਜੀ, ਬੰਦੇ ਤੋਂ ਨਾ ਉਹ ਸ਼ੱਕ ਜਿਹਾ ਹੋਣ ਲੱਗ ਜਾਂਦਾ ਆ ਵੀ ਇਹ ਇੱਕ ਤਾਂ ਨਵਾਂ ਆ। ਬੋਡੀ ਲੈਂਗੁਏਜ ਜਿਹੜੀ ਉਹਦੀ ਵੱਖਰੀ ਹੁੰਦੀ ਆ ਨਾ, ਵੀ ਉਹ ਇਹਦੇ ਵਿੱਚ ਕੁਛ ਲੱਗਦਾ ਵੀ ਕੁਛ ਪੁੱਠਾ ਸਿੱਧਾ ਜਿਹੜਾ ਉਹ ਕਰੂਗਾ। ਕਿਉਂਕਿ ਪ੍ਰਵੀਨ, ਕਈ ਵਾਰੀ ਨਾ ਜਿਹੜਾ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜਦੋਂ ਤੁਸੀਂ ਕਰਨਾ ਨਾ, ਉਹ ਕਈ ਵਾਰੀ ਔਖਾ ਵੀ ਹੁੰਦਾ ਆ। ਔਖਾ ਹੁੰਦਾ। ਮੇ ਬੀ ਸਟੋਰ ਓਨਰ ਨੂੰ ਅਲਾਉਡ ਹੋਵੇ ਹਥਿਆਰ ਪੋਜੈਸ ਕਰਕੇ ਜਿਹੜਾ ਉਹ ਕਰਨਾ, ਵੀ ਕੰਮ ਇਹਨੂੰ ਪਤਾ ਨਹੀਂ ਉਹ ਅਲਾਉਡ ਆ ਕਿ ਨਹੀਂ ਅਲਾਉਡ ਆ, ਹਨਾ। ਵੀ ਹੁਣ ਜਿੱਦਾਂ ਇਹ ਅਸਾਈਲਮ ਸੀਕਰ ਸੀਗਾ, ਹੁਣ ਇਹ ਨਹੀਂ ਪਤਾ ਵੀ ਉਹਨਾਂ ਦਾ ਸਟੇਟ ਕਾਨੂੰਨ ਕੀ ਆਖਦਾ ਵੀ ਉਹ ਰੱਖ ਸਕਦਾ ਸੀ, ਭਾਵੇਂ ਉਹ ਰੱਖਣਾ ਚਾਹੁੰਦਾ ਵੀ ਹੁੰਦਾ, ਵੀ ਪਤਾ ਨਹੀਂ ਉਹ ਰੱਖ ਸਕਦਾ ਸੀ ਜਾਂ ਨਹੀਂ ਰੱਖ ਸਕਦਾ ਸੀਗਾ। ਫੈਡਰਲ ਕਾਨੂੰਨ ਕੀ ਆਖਦਾ, ਕੀ ਕੁਛ ਆਖਦਾ। ਸੋ ਦੇयर ਆਰ ਸੋ ਮੈਨੀ ਥਿੰਗਸ ਜਿਹੜੀਆਂ ਇਸ ਚੀਜ਼ ਦੇ ਵਿੱਚ ਹੁੰਦੀਆਂ ਆ। ਪਰ ਹਾਂ, ਮੈਜੋਰਟੀ ਆਫ ਦਾ ਟਾਈਮ ਜਿਹੜੇ ਆਪਣੇ ਕੰਮ ਕਰਦੇ ਨੇ ਉਹਨਾਂ ਦੇ ਕੋਲ ਹਥਿਆਰ ਨਹੀਂ ਹੁੰਦਾ, ਮੈਜੋਰਟੀ ਆਫ ਦਾ ਟਾਈਮ। ਸੋ ਇਹ ਚੀਜ਼ ਨੂੰ ਤਾਂ ਮਨ ਦੇ ਵਿੱਚ ਆਪਾਂ, ਜੋ ਇਹਨੇ ਕੀਤਾ ਦੈਟਸ ਬਾਏ ਦਾ ਬੁੱਕ, ਜੋ ਤੁਸੀਂ ਕਰ ਸਕਦੇ ਆ, ਵੀ ਆਪਣੀ ਆਪ ਦੀ ਸੇਫਟੀ ਫਸਟ, ਸਮਾਨਤਾ ਬਾਅਦ ਚ ਆ ਜਾਊਗਾ। ਉਹ ਫਿਰ ਇਹੀ ਕਰ ਸਕਦੇ ਆ ਤੁਸੀਂ, ਜੇ ਤੁਹਾਡੇ ਕੋਲ ਦੂਜੀ ਚੀਜ਼ ਨਹੀਂ ਹੈਗੀ। ਸੋ ਫਿਰ ਤੁਸੀਂ ਉਹਦੇ ਰਹਿਮ ਤੇ ਆ ਵੀ ਉਹਨੇ ਚਲਾਉਣੀ ਆ ਗੋਲੀ ਕਿ ਨਹੀਂ ਚਲਾਉਣੀ ਆ, ਉਹਦੇ ਚਾਕੂ ਮਾਰਨਾ ਆ ਕਿ ਨਹੀਂ ਮਾਰਨਾ ਆ, ਇਹ ਉਹਦੇ ਰਹਿਮ ਦੇ ਉੱਤੇ ਆ। ਜੇ ਤੁਹਾਡੇ ਕੋਲ ਕੁਛ ਹੈਗਾ, ਫਿਰ ਤੁਸੀਂ ਆਪਣੇ ਆਪ ਨੂੰ ਡਿਫੈਂਡ ਕਰ ਸਕਦੇ। ਫਿਰ ਉਹ ਚੀਜ਼ ਜਿਹੜੀ ਆ, ਉਹ ਆਪਾਂ ਨੂੰ ਜਿਹੜੀ ਉਹ ਚੀਜ਼ ਦੇਖਣੀ ਆ। ਸੋ ਆਈ ਥਿੰਕ ਜਿੱਦਾਂ ਦਾ ਵਕਤ ਆ ਰਿਹਾ ਹੈ, ਉਹ ਅੱਗੇ ਇਹ ਕੋਈ ਅੱਤ ਕਥਨੀ ਨਹੀਂ ਆ ਵੀ ਭਾਈ ਸ਼ਸਤਰ, ਹਾਂ ਵੀ ਉਹ, ਹਾਂ ਕਈ ਵਾਰੀ ਨਾ ਆਈਡਲੀ ਗੱਲਾਂ ਕਰਨੀਆਂ ਉਹ ਸੋਹਣੀਆਂ ਲੱਗਦੀਆਂ ਨੇ, ਵੀ ਕਿਸੇ ਲਾਈਫ ਚ ਤਾਂ ਹਾਂ ਮਤਲਬ ਅਪਲਾਈ ਹੋ ਸਕਦਾ। ਹਾਂ, ਇਸ ਇਲਾਕੇ ਦੇ ਵਿੱਚ ਉਹੀ ਸੀਗਾ, ਸਾਰਾ ਕੁਝ ਉਹੀ ਸੀਗਾ ਵੀ ਚਰਚ ਜਾਣ ਵਾਲੇ ਲੋਕ ਨੇ, ਛੋਟਾ ਸ਼ਹਿਰ ਆ, ਪੀਸਫੁਲ ਸ਼ਹਿਰ ਆ, ਉਹ ਕੁਆਇਟ ਆ, ਵੀ ਕੋਈ ਇਦਾਂ ਦੀ ਕੋਈ ਹੈ ਨਹੀਂ, ਵੀ ਕੋਈ ਇਦਾਂ ਦੀ ਕਦੀ ਕੋਈ ਘਟਨਾ ਕਦੇ ਸੁਣੀ ਹੋਵੇ ਜਾਂ ਕਦੇ ਵਾਪਰਦੀ ਹੁੰਦੀ ਹੋਵੇ। ਉੱਥੇ ਅਚਾਨਕ ਹੋਇਆ। ਉਹਨੇ ਜੋ ਕੁਝ ਕਰ ਸਕਦੇ ਸੀ ਬਾਏ ਦਾ ਬੁੱਕ ਉਸ ਮੁੰਡੇ ਨੇ ਕਰਨ ਦੀ ਕੋਸ਼ਿਸ਼ ਕੀਤੀ। ਸੋ ਆਪਾਂ ਨੂੰ ਜਿਹੜੀ ਆਪਣੀ ਸੇਫਟੀ ਆਪਣੇ ਹੱਥ ਦੇ ਵਿੱਚ ਜਿਹੜੀ ਉਹ ਨਾਲ ਰੱਖਣੀ ਉਹ ਜ਼ਰੂਰੀ ਆ। ਨੋ ਡਾਊਟ ਬਹੁਤ ਮੰਦਭਾਗੀ ਗੱਲ ਜਿਹੜੀ ਪ੍ਰਵੀਨ ਨੇ ਵਾਪਰੀ ਆ। ਕਈ ਲੋਕਾਂ ਨੇ ਆਪਣੀ ਰਾਏ ਵੀ ਰੱਖੀ, ਕਮੈਂਟਸ ਮੈਂ ਪੜ੍ਹੇ ਸੀ, ਇੱਕ ਮੀਡੀਆਦਾਰ ਨੇ ਜਿਨ੍ਹਾਂ ਨੇ ਵੀਡੀਓ ਪਾਈ ਸੀਗੀ, ਉੱਥੇ ਵੀ ਇਹੀ ਬਹਿਸ ਸੀਗੀ ਕਿ ਹਥਿਆਰ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਹੁਣ ਬਾਏ ਦਾ ਲਾਅ, ਕਾਨੂੰਨ ਮੁਤਾਬਕ ਪਤਾ ਨਹੀਂ ਉਹ ਰੱਖ ਸਕਦਾ ਕੋਈ ਕੰਮ ਆ, ਜਾਂ ਅਸਾਈਲਮ ਵਾਲਾ ਕੋਈ ਰੱਖ ਸਕਦਾ ਨਹੀਂ ਰੱਖ ਸਕਦਾ। ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਹ ਗੱਲ ਨੂੰ ਸੋਚਦੇ ਜ਼ਰੂਰ ਹੈ ਕਿ ਜੇਕਰ ਤੁਹਾਡਾ ਕਿਤੇ ਹਥਿਆਰ ਨਾਲ ਸਾਹਮਣਾ ਹੋ ਗਿਆ ਤਾਂ ਤੁਹਾਡੀ ਜਿਹੜੀ ਰੱਖਿਆ ਹਥਿਆਰ ਹੀ ਕਰ ਸਕਦਾ। ਇਹ ਤਾਂ ਆਈ ਥਿੰਕ ਹੈ ਹੀ ਏਦਾਂ, ਜਿਹੜੀ ਜਦੋਂ ਲੜਾਈ ਹੁੰਦੀ ਹੈ ਬਰਾਬਰ ਦੀ ਲੜਾਈ ਤਾਂ ਉਦੋਂ ਹੀ ਹੁੰਦੀ ਜਦੋਂ ਦੋਨੋਂ ਪਾਸੇ ਬਰਾਬਰ ਦੀਆਂ ਚੀਜ਼ਾਂ। ਜੇ ਕੋਈ ਘਸੁੰਨ ਮੁੱਕੀ ਕਰਦਾ ਆ, ਮੁੱਕੇਬਾਜ਼ੀ ਕਰਦਾ ਆ, ਤਾਂ ਮੁੱਕੇਬਾਜ਼ੀ ਦੋਨੋਂ ਪਾਸੇ ਹੋ ਰਹੀ ਆ। ਤੇ ਇਹ ਨਹੀਂ ਹੁੰਦਾ ਵੀ ਇੱਕ ਦੇ ਹੱਥ ਦੇ ਵਿੱਚ ਤੁਸੀਂ ਗੁਰਜ ਫੜਾਇਆ ਹੋਵੇ ਤੇ ਦੂਜਾ ਮੁੱਕੇ ਮਾਰ ਰਿਹਾ ਹੋਵੇ। ਇਦਾਂ ਨਹੀਂ ਆ, ਵਨਸ ਇਨ ਅ ਵਾਈਲ, ਵਨਸ ਇਨ ਅ ਲਾਈਫ ਟਾਈਮ ਕਿਤੇ ਕੋਈ ਇਦਾਂ ਦੀ ਗੱਲ ਤੁਸੀਂ ਸੁਣ ਲਓ ਤਾਂ ਸੁਣ ਲਓ, ਪਰ ਮੋਸਟ ਆਫ ਦਾ ਟਾਈਮ ਲੜਾਈ ਤਾਂ ਫਿਰ ਬਰਾਬਰ ਦੀ ਹੁੰਦੀ ਆ ਜੇ ਜਿਹੜੀ ਉਹ ਚੀਜ਼ ਹੋਵੇ। ਹੁਣ ਯੂਕਰੇਨ ਤੇ ਰਸ਼ੀਆ ਦਾ ਤੁਸੀਂ ਦੇਖ ਲਓ, ਰਸ਼ੀਆ ਹਾਵੀ ਸੀਗਾ ਜਿੰਨੀ ਦੇਰ ਤੱਕ ਉਹ ਵਧੀਆ ਹਥਿਆਰ ਸੀਗੇ, ਸਾਰਾ ਕੁਝ ਸੀ। ਹੁਣ ਜਿਉਂ-ਜਿਉਂ ਯੂਕਰੇਨ ਨੂੰ ਹੋਰ
ਮਾਡਰਨ ਹਥਿਆਰ ਮਿਲਣੇ ਸ਼ੁਰੂ ਹੋਏ ਆ, ਉਹਨਾਂ ਨੇ ਰੂਸੀ ਵੀ ਭਜਾਏ ਆ, ਭਜਾਏ ਮੋਰੇ ਲਾਏ ਆ ਹੁਣ ਉੱਥੇ ਕਈ ਸੋ ਇਲਾਕਿਆਂ ਚ ਕਈ ਇਲਾਕਿਆਂ 'ਚ। ਹਾਂ ਉਦਾਂ ਜੇ ਦੇਖਿਆ ਜਾਵੇ ਵਿਸ਼ਵ ਪੱਧਰ ਦੇ ਤੇ ਰੈਂਕਿੰਗ ਦੇਖੋ ਮਿਲਟਰੀ ਦੀ, ਰੂਸ ਦੀ ਮਿਲਟਰੀ ਉੱਤੇ ਆ ਉੱਤੇ ਆ ਉਹਨਾਂ ਦੇ ਨਾਲੋਂ, ਪਰ ਹੁਣ ਉਹ ਛੱਡ ਕੇ ਭੱਜਦੇ ਆ ਹਥਿਆਰਾਂ ਦੇ ਵਿੱਚ। ਤਾਂ ਫਿਰ ਇਹੀ ਆ ਵੀ ਕਿਹਦੇ ਕੋਲ ਕਿਹਦੇ ਕੋਲੇ ਬੈਟਰ ਆ, ਸਰ ਉਹ ਇਹ ਚੀਜ਼ ਜਿਹੜੀ ਹੋ ਜਾਂਦੀ ਆ। ਸੋ ਜਿੰਨੇ ਵੀ ਸਾਡੇ ਸਟੋਰਾਂ ਤੇ, ਗੈਸ ਸਟੇਸ਼ਨਾਂ ਤੇ, ਕਿਤੇ ਵੀ ਕੰਮ ਕਰਦੇ ਆ, ਇੱਕ ਤਾਂ ਅਲਰਟ ਰਹੋ, ਵੱਧ ਤੋਂ ਵੱਧ ਅਲਰਟ ਰਹੋ, ਪ੍ਰੀਪੇਅਰਡ ਜਿਹੜਾ ਉਹ ਤੁਸੀਂ ਰਹੋ। ਵੀ ਮੈਂ ਇਹ ਨਹੀਂ ਕਹਿੰਦਾ ਵੀ ਹਮੇਸ਼ਾ ਨੈਗੇਟਿਵ ਸੋਚਣਾ, ਨਹੀਂ, ਪੋਜ਼ਿਟਿਵ ਸੋਚਣਾ ਆ, ਪਰ ਲਾਈਕ ਹੋਪ ਫॉर ਦਾ ਬੈਸਟ ਤੇ ਪ੍ਰਪੇਅਰ ਫॉर ਦਾ ਵਰਸਟ। ਇਹ ਇੱਕ ਕਹਾਵਤ ਆ ਵੀ ਉਮੀਦ ਕਰੋ ਵੀ ਸਭ ਕੁਝ ਚੰਗਾ ਹੋਵੇ, ਪਰ ਤਿਆਰੀ ਤੁਹਾਡੀ ਜਿਹੜੀ ਮਾੜੇ ਸਮੇਂ ਦੇ ਲਈ ਹਮੇਸ਼ਾ ਤੁਹਾਡੀ ਹੋਣੀ ਚਾਹੀਦੀ। ਸੋ ਇਹ ਚੀਜ਼ ਨੂੰ ਪਲੀਜ਼ ਸਾਰੇ ਜਣੇ ਜਿੱਥੇ ਵੀ ਤੁਸੀਂ ਕੰਮ ਕਰਦੇ, ਚਾਹੇ ਤੁਸੀਂ ਕਹੋ ਵੀ ਮੇਰਾ ਸੇਫ ਆ ਕੰਮ, ਚਾਹੇ ਤੁਸੀਂ ਕਹਿੰਦੇ ਵੀ ਬੜਾ ਔਖਾ ਆ ਕੰਮ, ਤੁਹਾਡੇ ਆਲੇ ਦੁਆਲੇ ਨਹੀਂ ਵੀ ਜਿਹੜੀ ਕੋਈ ਵਾਪਰਦੀ, ਇਹਦੇ ਆਲੇ ਦੁਆਲੇ ਵੀ ਕਦੀ ਕੁਛ ਨਹੀਂ ਸੀ ਜਿਹੜਾ ਉਹ ਵਾਪਰਿਆ। ਤੇ ਉਹ ਚੀਜ਼ ਤੇ ਬਾਕੀ ਉਸ ਭੈਣ ਦੀ ਗੱਲ ਨੂੰ ਪਲੀਜ਼ ਵਿਚਾਰੋ ਵੀ ਉਹਨਾਂ ਨੇ ਬੇਨਤੀ ਕੀਤੀ ਆ ਪਰਿਵਾਰ ਵੱਲੋਂ ਵੀ ਭਾਈ ਜੇ ਵੀਡੀਓ ਤੁਹਾਡੇ ਤੱਕ ਪਹੁੰਚ ਗਈ ਹੈ ਤੇ ਦੈਟਸ ਓਕੇ, ਹੁਣ ਜੇ ਪਹੁੰਚ ਗਈ ਆ ਗਾਂ ਸ਼ੇਅਰ ਨਾ ਕਰੋ। ਇੱਦਾਂ ਜਿਹੜੀਆਂ ਆ ਉਹ ਬੇਸਿਕਲੀ ਐਵਰੀ ਟਾਈਮ ਉਹਨਾਂ ਨੂੰ ਕਿਤੇ ਵੀ ਨਵੇਂ ਥਾਂ ਤੋਂ ਵੀਡੀਓ ਦੇਖਣ ਨੂੰ, ਸੁਣਨ ਨੂੰ ਜਦੋਂ ਉਹ ਮਿਲਦੀ ਆ ਤਾਂ ਉਹਨਾਂ ਦਾ ਦਿਲ ਓਨੀ ਵਾਰੀ ਟੁੱਟਦਾ ਆ, ਓਨੀ ਵਾਰੀ ਜਿਹੜਾ ਉਹਨਾਂ ਨੂੰ ਉਹ ਹਾਲਾਤ ਚੋਂ ਲੰਘਣਾ ਪੈਣਾ, ਓਨੀ ਵਾਰੀ ਪਰਮਵੀਰ ਦੀ ਜਿਹੜੇ ਲਾਸਟ ਜਿਹੜੇ ਫਿਊ ਮੂਮੈਂਟਸ ਆ ਉਹਨਾਂ ਨੂੰ ਉਹ ਪਰਮਵੀਰ ਨੂੰ ਵੀ ਕਹਿ ਸਕਦੇ ਆ ਵੀ ਇਹਨਾਂ ਵੀਡੀਓਜ਼ ਦੇ ਜ਼ਰੀਏ ਜਿਉਣੇ ਪੈ ਰਹੇ ਆ, ਤੇ ਉਹਨਾਂ ਦੇ ਪਰਿਵਾਰ ਨੂੰ ਬਾਰ-ਬਾਰ ਜਿਹੜੇ ਉਹ ਜਿਉਣੇ ਪੈ ਰਹੇ ਆ। ਤੇ ਆਪਾਂ ਉਹਨਾਂ ਨੂੰ ਧਰਵਾਸ ਦੇ ਕੇ, ਦਿਲਾਸਾ ਦੇ ਕੇ ਉਸ ਔਖੀ ਘੜੀ ਦੇ ਵਿੱਚੋਂ ਕੱਢਣਾ ਆ, ਨਾ ਕਿ ਉਸੇ ਹੀ ਮਨੋਬਿਰਤੀ ਦੇ ਵਿੱਚ ਬਾਰ-ਬਾਰ ਰੱਖਣਾ। ਬਾਕੀ ਪ੍ਰਮਾਤਮਾ ਅੱਗੇ ਇਹੀ ਅਰਦਾਸ ਵੀ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਤੇ ਬਾਕੀ ਉਮੀਦ ਕਰਦੇ ਹਾਂ ਵੀ ਇੱਥੇ ਦਾ ਜਿਹੜੇ ਜਸਟਿਸ ਸਿਸਟਮ ਜਦੋਂ ਜਿਊਰੀ ਬੈਠਦੀ ਆ ਤੇ ਇਹ ਜਿਹੜਾ ਇਹ ਦੋਸ਼ੀ ਜਿਸ ਨੇ ਇਹ ਸ਼ਰੇਆਮ ਕੋਲਡ ਬਲੱਡਡ ਮਰਡਰ ਕੀਤਾ ਉਸ ਨੂੰ ਇਸ ਦੀ ਬਣਦੀ ਜਿਹੜੀ ਸਜ਼ਾ ਫਿਰ ਜਿਹੜੀ ਟੂ ਦਾ ਫੁੱਲੈਸਟ ਐਕਸਟੈਂਟ ਆਫ ਦਾ ਲਾਅ ਜਿਹੜੀ ਉਹਨੂੰ ਮਿਲੇ। ਜੀ ਬਿਲਕੁਲ। ਤੇ ਪੰਜਾਬੀ ਰੇਡੀਓ USA ਨੂੰ ਜੇਕਰ ਤੁਸੀਂ ਇਸ ਵੇਲੇ ਸੁਣ ਰਹੇ ਹੋ ਤੇ ਉਹਨਾਂ ਇਲਾਕਿਆਂ ਦੇ ਵਿੱਚੋਂ ਤਾਂ ਪਰਿਵਾਰ ਨਾਲ ਜ਼ਰੂਰ ਉਹਨਾਂ ਨੂੰ ਧਰਵਾਸ ਦੇ ਕੇ ਆਓ, ਪਰਿਵਾਰ ਤੱਕ ਪਹੁੰਚ, ਹਮਦਰਦੀ, ਸਦਭਾਵਨਾ, ਉਹਨਾਂ ਨੂੰ ਤੁਹਾਡੇ ਹੌਸਲੇ ਦੀ ਲੋੜ ਹੈ ਇਸ ਵੇਲੇ ਜੀ। ਸੋ ਉਸ ਦੀ ਬੋਡੀ ਨੂੰ ਜਿਹੜਾ ਮਰਹੂਮ ਪਰਮਵੀਰ ਸਿੰਘ, ਉਸ ਦੀ ਬੋਡੀ ਨੂੰ ਜਿਹੜਾ ਘੱਲਿਆ ਜਾਣਾ ਹੈ ਵਾਪਸ ਉਹਨਾਂ ਦੇ ਜਿਹੜਾ ਉਹ ਪਿੰਡ, ਤਾਂ ਜੋ ਅੰਤਿਮ ਰਸਮਾਂ ਜਿਹੜੀਆਂ ਉਸ ਦੀਆਂ ਉਹ ਪਰਿਵਾਰ ਵਾਲੇ ਜਿਹੜੇ ਉਹ ਕਰ ਸਕਣ। ਤੇ ਬਾਕੀ ਸਟੇ ਸਟਰੋਂਗ, ਸਟੇ ਪੋਜ਼ਿਟਿਵ, ਮੈਂ ਇਹੀ ਜਾਂਦੇ ਆਪਾਂ ਕਹਿ ਸਕਦੇ ਹਾਂ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।